चलो जी रिकॉर्डिंग शुरू जी। हाँ जी, ये मंद नंबर 262 महादेव तो योग दा पंथ बनिया खरी कठन है योग मुहिम मियां कौड़ा बकबका स्वाद है योग संदा जई घोल के पीऊनी निम मियां जहान सुन समाद की मंडली है अते जोतना है रिम जिम मियां त्यां भस्म लगाई के भस्म होना पेश जाए नहीं गर्म गर्भ ढिम मियां महादेव तो योग दा पंथ जिहड़ा है चलिया है। महादेव जिहड़े जिहड़े ਉਹ ਤੁਸੀਂ ਨਾਂ ਸੁਣਿਆ ਹੀ ਹੈ ਤੇ ਉਹਦੀ ਕੁਝ शिव जी ਹੈਗੀ ਆ ਜਿਹੜੀ ਤੁਸੀਂ ਮੇਰੇ ਉਹ ਪੜ ਲੈਣਾ ਉਹਦੇ ਚੋਂ शिव जी ਜਿਹੜੇ ਸੀ शिव जी ਜਿਹੜੇ ਸਨ शिव जी ते ब्रह्मा सेम नहीं डॉक्टर साहब नहीं ना दो मुख्तलिफ नहीं ते ਇੱਥੇ ਸੀ महादेव ਤੋਂ ब्रह्मा जी ਲਈ ਜਾਂ शिव जी ਲਈ नहीं शिव 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 इज अच्छा, महादेव अच्छा जी शिव महादेव तो योग ਦਾ ਪੰਥ ਦਾ ਮਤਲਬ ਹੈ ਰਸਤਾ ਪੰਥ ਦਾ ਮਤਲਬ ਕਲੈਕਟਿਵ ਰਸਤਾ ਵੀ ਹੁੰਦਾ ਹੈ। महादेव तो योग ਦਾ ਪੰਥ ਬਣਿਆ ਖੜੀ ਕਠਨ ਹੈ ਯੋਗ ਮੁਹਿੰਮ ਮੀਆਂ ਤੇ ਜਿਹੜਾ ਯੋਗ ਹੈ ਇਹ ਬੜੀ ਵੱਡੀ ਮੁਹਿੰਮ ਹੈ बड़ा बड़ा एडवेंचर है और ये बड़ा मुश्किल एडवेंचर है। खरी का मतलब है मतलब बिल्कुल ही प्योरली खरी कठिन है जोग मुहिम मियां कौड़ा बकबगा स्वाद है जोग संधा ये जड़ा जोग का स्वाद है ना ਇਹਦਾ ਜਿਹੜਾ ਮਜ਼ਾ ਹੈ ਉਹ ਕੌੜਾ ਵੀ ਹੈ ਤੇ ਬਕਬਕਾ ਵੀ ਹੈ। ਬਕਬਕਾ ਜਿਹੜਾ ਹੈ ਦਾ ਮਤਲਬ ਹੁੰਦਾ ਹੈ ਬੇਸਵਾਦਾ ਜਿਸ ਚੀਜ਼ 'ਚ ਸਵਾਦ ਕੋਈ ਨਾ ਹੋਏ ਬਲਕਿ ਇਹ ਹੈ ਕਿ ਬਕਬਕਾ ਸਵਾਦ ਮਤਲਬ ਭੈੜਾ ਜਿਹਾ ਸਵਾਦ ਹੈ। ਕੌੜਾ ਬਕਬਕਾ ਸਵਾਦ ਹੈ ਜੋਗ ਸੰਧਾ ਸੰਧਾ ਜਾਂ ਸੰਧੀ ਜਿਹੜੇ ਨੇ ਇਹ ਕਲਾਸੀਕਲ ਪੰਜਾਬੀ ਵਿੱਚ ਕੇ ਫਾਰ ਦੇ ਵਾਸਤੇ ਯੂਜ਼ ਹੁੰਦੇ ਨੇ ਜਿਵੇਂ ਜੋਗ ਸੰਧਾ ਜੋਗ ਦਾ ਸਵਾਦ ਜਿਹੜਾ ਹੈ ਉਹ ਕੌੜਾ ਤੇ ਬਕਬਕਾ ਹੈ। ਜਈ ਘੋਲ ਕੇ ਪੀਵਣੀ ਨਿੰਮ ਮੀਆਂ ਇਹ ਇੰਝ ਹੀ ਹੈ ਜਿਵੇਂ ਕਿ ਤੁਸੀਂ ਨਿੰਮ ਜਿਹੜੀ ਹੈ ਉਹਨੂੰ ਘੋਲ ਕੇ ਪੀਓ। ਤੁਹਾਨੂੰ ਪਤਾ ਨਿੰਮ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਕਿ ਨਿੰਮ ਦੇ ਪੱਤੇ ਜਿਹੜੇ ਨੇ ਉਹ ਤਕਰੀਬਨ ਸਭ ਤੋਂ ਜ਼ਿਆਦਾ ਕੌੜੇ ਹੁੰਦੇ ਨੇ ਤੇ ਉਹ ਖੂਨ ਸਾਫ਼ ਕਰਨ ਲਈ ਤੇ ਹੋਰ ਦਵਾਈਆਂ ਲਈ ਤੇ ਵਰਤਦੇ ਨੇ ਲੇਕਿਨ ਘੋਲ ਕੇ ਨਿੰਮ ਪੀਣੀ ਜਿਹੜੀ ਹੈ ਨਾ ਉਹ ਬਹੁਤ ਹੀ ਐਕਸਟਰਾ ਆਰਡੀਨਰੀ ਐਕਸ਼ਨ ਹੈ ਜਾਂ ਐਕਸਟਰਾ ਆਰਡੀਨਰੀ ਗੱਲ ਹੈ। ਕੌੜਾ ਹਾਂਜੀ ਅਤੇ ਜਈ ਘੋਲ ਕੇ ਪੀਵਣੀ ਨਿੰਮ ਮੀਆਂ ਵੈਸੇ ਕਦੀ ਤੁਹਾਡੇ ਜੋ ਕਿਸੇ ਨੇ ਨਿੰਮ ਪੀਤੀ ਹੈ? नहीं मैं सर पीती है डॉक्टर साहब। है मैं पीती डॉक्टर साहब। अच्छा ਤੁਹਾਨੂੰ ਫਿਰ ਤਾਂ ਪਤਾ ਨਾ ਕਿੰਨੀ ਕੌੜੀ ਹੁੰਦੀ ਹੈ। बहुत डॉक्टर साहब ਉਹ ਮੂੰਹ ਚ ਪਾਉਂਦੇ ਹੀ ਨਾ ਉਲਟੀ ਆ ਜਾਂਦੀ ਹੈ। जहान सुन समाद की मंडली है। सुन जड़ा है इत्थे बहुत बड़ा जबरदस्त जड़ा है वरतिया सुन समाद। सुन का मतलब है कंप्लीट साइलेंस डिवाइड ऑफ एनी वॉइस
ਇਹ ਜਿਹੜਾ ਜਹਾਨ ਹੈ ਇਹ ਸੁਨ ਸਮਾਦ ਦਾ ਇਕੱਠ ਹੈ, ਦਾ ਅਖਾੜਾ ਹੈ। ਮਤਲਬ ਇਹ ਕਿ ਇਹਦੀ ਕੋਈ ਆਵਾਜ਼, ਯਾਨੀ ਜਿਹੜਾ ਜਹਾਨ ਹੈ ਇਹਦੇ ਅੰਦਰ ਕੋਈ ਆਵਾਜ਼ ਨਹੀਂ ਹੈ। ਸਰ ਜੀ ਇੱਥੇ ਜਹਾਂ ਦੁਨੀਆ ਦੀ ਗੱਲ ਕਰ ਰਹੇ ਹੈ ਕਿ ਜਹਾਂ ਜਿੱਥੇ, ਜਿਹਨੂੰ ਜਿੱਥੇ ਕਹੀਦਾ, ਜਿੱਥੇ? ਨਹੀਂ 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 ਨਹੀਂ, ਦੁਨੀਆ ਦੀ ਜੀ। ਜਹਾਨ ਸੁਨ ਸਮਾਦ ਕੀ ਮੰਡਲੀ ਹੈ, ਯਾਨੀ ਇਹ ਜਿਹੜਾ ਜਿਹੜੀ ਦੁਨੀਆ ਹੈ, ਜਿਹੜਾ ਜਹਾਨ ਹੈ ਜਾਂ ਜਿਹੜਾ ਯੂਨੀਵਰਸ ਹੈ, ਇਹ ਇੱਕ ਚੁੱਪ, ਮੁਰਦਾ ਚੁੱਪ ਦੀ ਥਾਂ ਹੈਗੀ ਹੈ। ਸਮਾਦ ਦਾ ਮਤਲਬ ਮੁਰਦਾ ਡਾਕਟਰ ਸਾਹਿਬ? ਸਮਾਦ? ਹਾਂਜੀ ਹਾਂਜੀ। ਅੱਛਾ, ਸਮਾਦ ਦਾ ਮਤਲਬ ਮੁਰਦਾ ਹੈ। ਸਮਾਦ ਸਰ ਜੀ, ਸਮਾਦ ਤੇ ਉਹ ਨਹੀਂ ਹੁੰਦੀ ਕਿ ਸਮਾਧੀ ਲਾਉਣੀ ਜਾਂ ਜਿੱਦਾਂ ਬੰਦਾ ਅੰਤਰ ਧਿਆਨ ਹੋਣਾ? ਆਹੋ ਉਹੀ ਹੈ, ਉਹੀ ਮਤਲਬ ਹੈ। ਲੇਕਿਨ ਜਿਹੜਾ ਇੰਜਨ, ਜਿਹੜੀ ਕਬਰ ਹੈ, ਕਬਰਾਂ ਨੇ, ਉਹਨਾਂ ਨੂੰ ਵੀ ਸਮਾਧੀ ਕਹਿੰਦੇ ਨੇ ਨਾ। ਹਾਂਜੀ, ਗੋਰਾਂ, ਹਾਂਜੀ। ਹਾਂ, ਕਿਉਂਕਿ ਉਹ ਵੀ ਅੰਦਰ ਹੀ ਹੁੰਦੀਆਂ ਨੇ ਨਾ, ਉਹਦੇ ਖਾਮੋਸ਼। ਤੇ ਮੰਡਲੀ ਦਾ ਮਤਲਬ ਡਾਕਟਰ ਸਾਹਿਬ ਕੀ ਵਰਚੁਅਲ ਮਤਲਬ ਉਹਦਾ ਲਿਟਰਲ ਮਤਲਬ? ਮੰਡਲੀ ਤੇ ਹੁੰਦੀ ਹੈ ਗਰੁੱਪ, ਕਲੈਕਸ਼ਨ। ਅਤੇ ਜੋਤਨਾ ਹੈ ਰਿਮ ਝਿਮ ਮੀਆਂ। ਅੱਛਾ, ਜਿਹੜਾ ਜੋਤਨਾ ਹੈ, ਜੋਤਨਾ ਦੇ ਕਈ ਮਤਲਬ ਨੇ। ਜੋਤਨਾ ਜੋਤ ਤੋਂ ਵੀ ਨਿਕਲਾ ਹੈ। ਜੋਤ ਦਾ ਮਤਲਬ ਹੈ ਰੋਸ਼ਨੀ। ਜੋਤਨਾ ਦਾ ਮੇਰੇ ਆਪਣੇ ਖਿਆਲ ਦੇ ਵਿੱਚ ਜਿਹੜਾ ਬਹੁਤ ਬੁਨਿਆਦੀ ਜਿੱਥੋਂ ਇਹ ਨਿਕਲਿਆ ਹੈ, ਉਹ ਜੋਣਾ ਹੈ। ਜੋਣਾ ਹੁੰਦਾ ਹੈ ਕਿ ਦੋ ਢੱਗਿਆਂ ਨੂੰ ਤੁਸੀਂ ਇੱਕ ਥਾਂ ਦੇ ਉੱਤੇ ਇੱਕ ਹੀ ਜਿਹੜੀ ਉਹਦੇ ਚ ਉਹਨੂੰ ਇਕੱਠਾ ਕਰਦੇ ਹੋ। ਤੇ ਜੋਤਨਾ ਦਾ ਮਤਲਬ ਵਸਾਲ ਵੀ ਹੈ, ਕਿਸੇ ਦੇ ਨਾਲ ਇੱਕ ਹੋਣ ਦਾ, ਕਿਸੇ ਦੂਜੇ ਦੇ ਨਾਲ ਇੱਕ ਹੋ ਜਾਣ ਦਾ ਵੀ ਇਹਦਾ ਮਤਲਬ ਹੈ। ਸੋ ਇੱਥੇ ਕੈਨ ਵੀ ਸੇ ਕਿ ਵੀ ਇੱਕ ਹੋ ਜਾਣਾ, ਜਿੱਦਾਂ ਕਿ ਵੀ ਦੁਨਿਆਵੀ ਹਸਤੀ ਨਾਲ ਇੱਕ ਹੋ ਜਾਣਾ, ਇੱਕ ਰਿਮਝਿਮ, ਮਤਲਬ ਕਿ ਇੱਕ ਮਿੱਠੀ ਇਸ ਸੁਨ ਸਮਾਦ ਦੇ ਵਿੱਚ ਜੇ ਤੁਸੀਂ ਇੱਕ ਹੋ ਜਾਂਦੇ ਹੋ ਤੇ ਉਹ ਰਿਮਝਿਮ ਦਾ ਅਹਿਸਾਸ ਹੈ। ਬਿਲਕੁਲ, ਮਤਲਬ ਜਿਹੜਾ ਜੋਤਨਾ ਹੈ ਇਸ ਚੁੱਪ ਦੇ ਵਿੱਚ, ਜਿਵੇਂ ਜਿਹੜਾ ਜੋਤਨਾ ਹੈ ਤੁਹਾਡਾ, ਜਿਹੜਾ ਤੁਹਾਡਾ ਉਹਦੇ ਨਾਲ ਜਿਹੜਾ ਤੁਹਾਡਾ ਜੁੜਨਾ ਹੈ, ਉਹ ਰਿਮਝਿਮ ਹੈ। ਰਿਮਝਿਮ ਦਾ ਮਤਲਬ ਜਿਵੇਂ ਕਣੀਆਂ ਪੈਂਦੀਆਂ ਨੇ, ਸਪ੍ਰਿੰਕਲ ਜਿਵੇਂ ਹੁੰਦਾ ਹੈ, ਮਤਲਬ ਉਹ ਕੋਈ ਮੁਸਤਕਿਲ ਬਾਰਿਸ਼ ਨਹੀਂ ਹੋ ਰਹੀ, ਮੁਸਤਕਿਲ ਮੀਂਹ ਨਹੀਂ ਵਰ ਰਿਹਾ, ਉਹ ਰਿਮਝਿਮ ਹੋ ਰਹੀ ਹੈ, ਮਿੱਠਾ ਜਿਹਾ ਅਹਿਸਾਸ। ਹਾਂਜੀ। ਤੇ ਜਿਹੜਾ ਜੋਤਨਾ ਹੈ, ਜੋਤਨਾ ਸੈਕਸ ਦੇ ਮਾਇਨੇ 'ਚ ਵੀ ਇਸਤੇਮਾਲ ਹੁੰਦਾ ਹੈ। ਤੇ ਹਾਂ, ਭਸਮ ਲਗਾਏ ਕੇ ਭਸਮ ਹੋਣਾ। ਭਸਮ ਦਾ ਮਤਲਬ ਹੈ ਸੁਆਹ ਲਾ ਕੇ ਸੁਆਹ ਹੋ ਜਾਣਾ। ਪੇਸ਼ ਜਾਏ ਨਹੀਂ ਗਰਭ ਧੁਮਮੀਆਂ, ਤੇ ਸੁਆਹ ਲਾ ਕੇ ਸੁਆਹ ਹੋ ਜਾਣਾ ਹੈ। ਤੇ ਕੋਈ ਵੀ, ਗਰਭ ਦਾ ਮਤਲਬ ਹੈ ਗਰੂਰ, ਤੇ ਢਿਮ ਦਾ ਮਤਲਬ ਢਿਮ ਜਿਹੜੀ ਹੈ ਢੇਮ ਤੋਂ, ਢੇਮ ਇਹਦੇ ਪਿੱਛੇ ਹੈ। ਢੇਮ ਦਾ ਮਤਲਬ ਹੁੰਦਾ ਰੋੜਾ, ਕਿ ਕੋਈ ਰੋੜਾ ਇਹਦੇ ਰਾਹ 'ਚ ਨਹੀਂ ਆਉਣਾ ਚਾਹੀਦਾ। ਜੀ, ਇੱਥੇ ਜਿਹੜਾ ਭਸਮ ਹੈ, ਇਹ ਉਹਨਾਂ ਤੇ ਵੀ, ਉਹ ਜਿਹੜਾ ਹੈਗਾ ਤੁਹਾਡਾ ਸ਼ਿਵ ਜੀ ਤੇ ਵੀ ਇਸ਼ਾਰਾ ਹੈ, ਇਹ ਉਹਦੀ ਵੀ ਗੱਲ ਕਰ ਰਿਹਾ ਕਿ ਸ਼ਿਵ ਤੋਂ ਸ਼ੁਰੂ ਹੋਇਆ ਨਾ, ਸ਼ੈਵਿਜ਼ਮ ਤੋਂ ਇਹ ਸਾਰਾ ਕੁਝ। ਯੋਗ ਜਿਹੜਾ ਹੈ ਸ਼ੈਵਿਜ਼ਮ ਦੀ ਪਾਰਟ ਹੈ ਨਾ।
ਮਤਲਬ ਜਿਹੜਾ ਸ਼ਿਵਿਜ਼ਮ ਤੋਂ ਸ਼ੁਰੂ ਤੇ ਹੋਇਆ, ਲੇਕਿਨ ਅੱਗੇ ਦੂਸਰੀ ਲਾਈਨ ਤੋਂ ਅੱਗੇ ਉਹਦੇ ਕਰੈਕਟਰਿਸਟਿਕ ਦੱਸੇ ਜਾ ਰਹੇ ਨੇ। ਯਾਨੀ ਜਿਹੜੇ ਯੋਗ ਨੂੰ ਸ਼ੁਰੂ ਕਰਨ ਵਾਲਾ ਮਹਾਦੇਵ ਸੀ, ਉਹਨੇ ਜਿਹੜਾ ਯੋਗ ਦਾ ਪੰਥ ਬਣਾਇਆ, ਉਸ ਪੰਥ ਦੇ ਵਿੱਚ ਇਹ ਚੀਜ਼ਾਂ ਮੰਨੀਆਂ ਜਾਂਦੀਆਂ ਨੇ। ਉਹਦੇ ਮੁਤਾਬਕ ਇਹ ਚੀਜ਼ਾਂ ਇਸ ਤਰ੍ਹਾਂ ਨੇ। ਇੱਕ ਤੇ ਕੌੜਾ ਬਕਬਕਾ ਸਵਾਦ ਹੈ, ਘੋਲ ਕੇ ਪੀਵਣੀ ਨਿੰਮੀਆਂ, ਜਹਾਨ ਸੁਨ ਸਮਾਦ ਦੀ ਮੰਡਲੀ ਸਮਝਣਾ, ਤੇ ਭਸਮ ਲਗਾ ਕੇ ਭਸਮ ਹੋਣਾ, ਸਵਾਹ ਲਾ ਕੇ ਸਵਾਹ ਵਾਂਗੂ ਹੋ ਜਾਣਾ। ਇਹ ਜਿਹੜੀ ਹੈ, ਇਹ ਯੋਗ ਦੀ ਜਿਹੜੀ ਇਹ ਕਰੈਕਟਰਿਸਟਿਕਸ ਨੇ ਯੋਗ ਦੇ, ਇਹ ਦੱਸੇ ਜਾ ਰਹੇ ਨੇ। ਵੈਸੇ ਇਹ ਜਿਹੜਾ ਕਨਸੈਪਟ ਹੈ ਨਾ, ਸੁਨ ਸਮਾਦ ਕੀ ਮੰਡਲੀ ਹੈ, ਇਹ ਜਿਹੜਾ ਹੈ, ਇਹ ਯੋਗੀਆਂ ਔਰ ਇਸ ਤਰ੍ਹਾਂ ਦੇ ਪੰਥਾਂ ਦੇ ਵਿੱਚ ਇਹਨੂੰ ਬਹੁਤ ਇੰਪੋਰਟੈਂਸ ਦਿੱਤੀ ਜਾਂਦੀ ਹੈ ਕਿ ਇੱਕ ਇਹ ਜਹਾਨ ਜਿਹੜਾ ਹੈ ਉਹ ਇੱਕ ਚੁੱਪ ਦੇ ਵਿੱਚ ਹੈ। ਇਸੇ ਲਈ ਉਹਦੇ ਵਿੱਚੋਂ ਵੀ ਇੱਕ ਰਾਗ ਨਿਕਲਦਾ ਹੈ ਜਿਹਨੂੰ ਅਸੀਂ ਅਨਹਦ ਰਾਗ ਕਹਿੰਦੇ ਹਾਂ। ਤੇ ਅਨਹਦ ਰਾਗ ਜਿਹੜਾ ਹੈ, ਉਹਨੂੰ ਤੁਹਾਡੇ ਆਮ ਕੰਨ ਨਹੀਂ ਸੁਣ ਸਕਦੇ। ਇਹ ਜਿਹੜੇ ਤੁਹਾਡੇ ਦੁਨਿਆਵੀ ਕੰਨ ਨੇ, ਇਹ ਨਹੀਂ ਉਹਨੂੰ ਸੁਣ ਸਕਦੇ। ਉਹਨੂੰ ਸੁਣਨ ਲਈ ਵੀ ਤੁਹਾਨੂੰ ਉਹਦੇ ਚੈਨਲ ਉੱਤੇ ਹੋਣਾ ਚਾਹੀਦਾ ਹੈ। ਸੋ ਦੇ ਆਰ ਆਪਣੇ ਜਿਹੜੇ ਹੈਗੇ ਨੇ ਫਿਜ਼ੀਕਲ ਰਿਲੇਸ਼ਨਸ਼ਿਪ ਕਹਿੰਦੇ ਨੇ, ਇਜ਼ ਐਕਸੈਪਟੇਬਲ ਟੂ them, ਕਿ ਇਟ ਇਜ਼ ਪਾਰਟ ਆਫ देयर ਥਿੰਗ। ਜਿਹੜਾ ਤੁਸੀਂ ਕਹਿੰਦੇ ਝੂਟਣਾ ਕਿ ਹੈ ਰਿਮ ਜਿਮੀਆਂ ਜੋਤਣਾ, ਇਜ਼ ਇਟ ਕਿ ਵੀ ਇਹ ਐਕਸੈਪਟੇਬਲ? ਇਜ਼ ਦਿਸ ਵਾਟ ਦੇ ਇਜ਼ ਪਾਰਟ ਆਫ देयर ਯੋਗ? ਮਤਲਬ ਜੋਤਣਾ ਜਿਹੜਾ ਨਾ, ਉਹ ਤੇ ਇੱਕ ਤੇ ਇਹ ਹੈ ਕਿ ਜਿਹੜਾ ਯੂਨੀਵਰਸ ਹੈ, ਜਿਹੜਾ ਸੁਨ ਸਮਾਜ ਦੀ ਮੰਡਲੀ ਹੈ, ਉਹਦੇ ਨਾਲ ਜੋਤਣਾ ਹੈ ਨਾ, ਉਹਦੇ ਨਾਲ ਇੱਕ ਹੋਣਾ ਹੈ ਨਾ। ਠੀਕ ਹੈ ਸਰ। ਅੱਛਾ ਡਾਕਟਰ ਸਾਹਿਬ, ਇਹ ਕਹਿ ਸਕਦੇ ਹਾਂ ਕਿ ਭਸਮ ਹੋ ਜਾਣਾ ਮਤਲਬ ਕਿ ਤੁਸੀਂ ਬਿਲਕੁਲ ਮੁਲਾਇਮ ਔਰ ਸ਼ੇਪਲੈਸ ਹੋ ਜਾਣਾ, ਲੀਨ ਹੋ ਜਾਣਾ ਜਿਹਨੂੰ ਕਹਿ ਸਕਦੇ ਹਾਂ ਕਿਸੇ ਚੀਜ਼ ਦੇ ਵਿੱਚ, ਔਰ ਉਹਦੇ ਤੁਹਾਡੇ ਕੋਈ ਗਰਭ ਦਾ ਜਾਂ ਹੰਕਾਰ ਦਾ ਕੋਈ ਪੱਥਰ ਰੋੜਾ ਨਹੀਂ ਹੋਣਾ ਚਾਹੀਦਾ, ਬਿਲਕੁਲ ਮੁਲਾਇਮ ਸਾਫ਼ ਔਰ ਸ਼ੇਪਲੈਸ ਚੀਜ਼। ਬਿਲਕੁਲ, ਕਿਉਂਕਿ ਉਹਦੀ ਵਜ੍ਹਾ ਇਹ ਹੈ ਕਿ ਸਵਾਹ ਜਿਹੜੀ ਮਲਣੀ ਹੈ, ਸਵਾਹ ਸਵਾਹ ਤੇ ਮਲੀ ਇਸ ਲਈ ਜਾਂਦੀ ਹੈ ਕਿ ਤੁਹਾਡਾ ਜਿਹੜਾ ਗਰੂਰ ਹੈ ਆਪਣੀ ਸ਼ਕਲ, ਆਪਣੀ ਹੋਣ ਦੇ ਬਾਰੇ ਚ, ਉਹਨੂੰ ਮਿਟਾਇਆ ਜਾਏ। ਸਵਾਹ ਤੇ ਇਸੇ ਲਈ ਮਲੀ ਜਾਂਦੀ ਹੈ ਨਾ। ਹਾਂਜੀ। ਔਰ ਇਸ ਲਈ ਵੀ ਮਲੀ ਜਾਂਦੀ ਹੈ ਕਿ ਸਾਡੀ ਸ਼ੁਰੂ ਤੇ ਅਖੀਰ ਜਿਹੜਾ ਹੈ ਉਹ ਇਹੋ ਹੀ ਹੈ। ਸਵਾਹ ਸਾਡਾ ਸ਼ੁਰੂ ਤੇ ਅਖੀਰ ਹੈ। ਮਤਲਬ ਇਹ ਬੰਦ ਐਸਾ ਹੈ ਕਿ ਇਹਨੂੰ ਤੁਸੀਂ ਐਕਸਪੀਰੀਅੰਸ ਕਰੋ, ਇਸ ਬੰਦ ਨੂੰ। ਇਹਨੂੰ ਐਕਸਪੀਰੀਅੰਸ ਕਰਕੇ ਤੁਸੀਂ ਇਹਦਾ ਮਜ਼ਾ ਲੈ ਸਕਦੇ ਹੋ। ਜਹਾਨ ਸੁਨ ਸਮਾਦ ਕੀ ਮੰਡਲੀ ਹੈ। ਵੈਸੇ ਤੇ ਤੁਸੀਂ ਯੋਗ ਦੀ ਹੁਣ ਫਿਲਾਸਫੀ ਮੇਰਾ ਖਿਆਲ ਐਡਵਾਂਸ ਕਰ ਰਿਹਾ ਹੈ ਵਾਰਿਸ ਸ਼ਾਹ ਜੀ ਬਿਲਕੁਲ। ਹੁਣ ਯੋਗ ਦੀ ਫਿਲਾਸਫੀ ਜਿਹੜੀ ਹੈ ਉਹ ਬਿਆਨ ਕਰ ਰਿਹਾ। ਉਹਦੀ ਵਜ੍ਹਾ ਇਹ ਹੈ ਕਿ ਉਹਨੇ ਬਾਕੀ ਜਿਹੜੇ ਰਸਤੇ ਸਨ ਰਾਂਝੇ ਲਈ, ਉਹ ਸਾਰੇ ਜਿਹੜੇ ਨੇ ਉਹਨਾਂ ਨੂੰ ਵਰਤ ਕੇ ਦੇਖ ਲਿਆ। ਉਹਨਾਂ ਤੋਂ ਵਿੱਚੋਂ ਕੋਈ ਉਹਦੇ ਕੰਮ ਨਹੀਂ ਆਇਆ, ਤੇ ਇੱਕ ਅਖੀਰ ਯੋਗ ਹੀ ਹੈ ਜਿਹੜਾ ਰਹਿ ਗਿਆ ਸੀ, ਉਹਨੂੰ ਹੁਣ ਉਹ ਵਰਤ ਰਿਹਾ ਹੈ।
ਇੱਕ ਹੋਵਣਾ ਰਿਹਾ ਫਕੀਰ ਸਾਥੋਂ, ਮਤਲਬ ਇੱਕ ਫਕੀਰ ਹੋਣਾ ਰਹਿ ਗਿਆ ਸੀ, ਉਹ ਵੀ ਹੋ ਜਾਈਏ। ਜਾਂ ਤੁਸੀਂ ਇਹ ਸਮਝੋ ਕਿ ਵਾਰਿਸ ਸ਼ਾਹ ਜਿਹੜੇ ਬਾਕੀ ਦੇ ਸੋਸ਼ਲ ਥਾਟਸ ਨੇ, ਉਹਨਾਂ ਨੂੰ ਮਜ਼ਹਬ ਦੇ ਖਾਸ ਤੌਰ ਤੇ ਉਹਨਾਂ ਨੂੰ ਬਿਆਨ, ਪਹਿਲੇ ਹਿੱਸੇ 'ਚ ਉਹਨਾਂ ਨੂੰ ਬਿਆਨ ਕੀਤਾ ਹੈ, ਤੇ ਅਖੀਰ ਦੇ ਉੱਤੇ ਜਿਹੜਾ ਬੰਦੇ ਦੀ ਐਮੈਂਸੀਪੇਸ਼ਨ ਹੈ, ਉਹਦੇ ਲਈ ਕਿਆ ਯੋਗ ਜਿਹੜਾ ਹੈ, ਉਹਦੇ ਲਈ ਕਿਆ ਯੋਗ ਉਹਦੇ ਲਈ ਰਸਤਾ ਹੈ, ਕਿਆ ਯੋਗ ਹੀ ਰਸਤਾ ਹੈ। ਮਤਲਬ ਇਹ ਵੀ ਹੈ ਕਿ ਜਿਹੜੀ ਹੀਰ ਹੈ, ਉਹ ਰਾਂਝਾ ਜਿਹੜਾ ਹੈ, ਉਹ ਤੇ ਕਹਿੰਦਾ ਹੈ ਕਿ ਉਹ ਤੇ ਉਦੋਂ ਹੀ ਜੋਗੀ ਹੋ ਗਿਆ ਸੀ ਜਦੋਂ ਉਹਨੇ ਹੀਰ ਨੂੰ ਵੇਖਿਆ ਸੀ, ਯਾਰ ਜੋ ਵੀ ਹੋਇਆ ਸੀ, ਉਹਨੇ ਤੇ ਜੋਗ ਉਸ ਵੇਲੇ ਦਾ ਸ਼ੁਰੂ ਕੀਤਾ ਹੈ। ਅੱਛਾ ਜੀ, ਤੁਸੀਂ ਜੋਗ ਦਾ ਪੰਥ ਬਤਾਓ ਸਾਨੂੰ, ਸ਼ੌਕ ਜਾਗਿਆ ਹਰਫ ਨਗੀਨਿਆਂ ਦੇ। ਹਰਫ ਨਗੀਨਿਆਂ ਦੇ, ਨਗੀਨਿਆਂ ਦੇ ਮਤਲਬ ਮੋਤੀਆਂ ਦੇ ਜਿਹੜੇ ਹਰਫ ਨੇ, ਉਹਨਾਂ ਨੂੰ ਜਾਣਨ ਦਾ ਸ਼ੌਕ ਮੇਰਾ ਹੁਣ ਜਾਗ ਪਿਆ, ਕਿ ਤੁਸੀਂ ਮੈਨੂੰ ਇਹ ਯੋਗ ਦਾ ਪੰਥ ਜਿਹੜਾ ਹੈ, ਯੋਗ ਦਾ ਜਿਹੜਾ ਰਾਹ ਹੈ, ਇਹ ਦੱਸੋ। ਇਸ ਯੋਗ ਦੇ ਪੰਥ ਵਿੱਚ ਆ ਵੜਿਆ ਛੁਪਣ ਐਬ ਸਵਾਬ ਕਮੀਨਿਆਂ ਦੇ। ਤੇ ਜਿਹੜਾ ਬੰਦਾ ਵੀ ਯੋਗ ਦੇ ਪੰਥ ਵਿੱਚ ਆ ਜਾਂਦਾ ਹੈ, ਉਹਦੀ ਗੁੱਡ ਡੀਡਸ ਔਰ ਬੈਡ ਡੀਡਸ ਜਿਹੜੇ ਨੇ, ਐਬ ਬੈਡ ਡੀਡਸ, ਐਬ, ਉਹ ਸਾਰੇ ਜਿਹੜੇ ਨੇ ਉਹਦੇ ਵਿੱਚ ਲੁਕ ਜਾਂਦੇ ਨੇ। ਹਿਰਸ ਅੱਗ ਤੇ ਫਕਰ ਦਾ ਪਵੇ ਪਾਣੀ। ਜਿਹੜੀ ਹਿਰਸ ਹੈ, ਲਾਲਚ ਹੈ ਦੀ ਅੱਗ ਜਿਹੜੀ ਹੈ, ਉਹ ਹਿਰਸ ਦੀ ਇੱਕ ਅੱਗ ਹੈ, ਹਰ ਇੱਕ ਨੂੰ ਲੱਗੀ ਹੋਈ। ਉਹਦੇ ਤੇ ਫਕੀਰੀ ਦਾ ਪਾਣੀ, ਜੋਗ ਦਾ ਮਿਲਣ ਦਾ ਮਤਲਬ ਹੈ ਫਕੀਰੀ ਦਾ ਪਾਣੀ ਪੈ ਜਾਵੇ ਉੱਤੇ। ਜੋ ਠੰਡ ਘੱਤੇ ਵਿੱਚ ਸੀਨਿਆਂ ਦੇ, ਤੇ ਜੋਗ ਜਿਹੜਾ ਹੈ ਉਹ ਹਿਰਸ ਦੇ ਉੱਤੇ ਪਾਣੀ ਪਾ ਕੇ, ਅੱਗ ਬੁਝਾ ਕੇ ਤੇ ਠੰਡ ਪਾ ਦਿੰਦਾ ਹੈ। ਇੱਕ ਫਕਰ ਹੀ ਰੱਬ ਦੇ ਰਹਿਣ ਸਾਬਤ, ਹੋਰ ਥਿੜਕਦੇ ਅਹਿਲ ਖਜ਼ੀਨਿਆਂ ਦੇ। ਇਹ ਜਿਹੜੀ ਲਾਈਨ ਹੈ ਨਾ ਬਾਈ ਦਾ ਵੇ, ਇਹ ਲਾਈਨ ਬਹੁਤ ਮਸ਼ਹੂਰ ਹੈ, ਔਰ ਇਹ ਬਹੁਤ ਕਿਤਾਬਾਂ ਦੇ ਵਿੱਚ ਟਾਈਟਲਾਂ ਦੇ ਉੱਤੇ ਤੇ ਕਈਆਂ ਤਰ੍ਹਾਂ ਇਹਨੂੰ ਲੋਕਾਂ ਨੇ ਵਰਤਿਆ ਹੈ। ਇੱਕ ਫਕਰ ਹੀ ਰੱਬ ਦੇ ਰਹਿਣ ਸਾਬਤ। ਸਾਬਤ ਦਾ ਮਤਲਬ ਹੈ ਸਟੇਬਲ, ਕਾਇਮ ਰਹਿੰਦੇ ਨੇ। ਫਕੀਰ ਹੀ ਨੇ ਜਿਹੜੇ ਹਮੇਸ਼ਾ, ਫਕੀਰ ਹੀ ਨੇ ਜਿਹੜੇ ਸਿਰਫ ਹਰ ਸੂਰਤ ਦੇ ਵਿੱਚ ਆਪਣੇ ਆਪ ਨੂੰ ਕਾਇਮ ਰੱਖਦੇ ਨੇ। ਸਾਬਤ ਦਾ ਮਤਲਬ ਹੈ ਕੰਪਲੀਟ। ਹੋਰ ਛਿੜਕਦੇ ਅਹਿਲ ਖਜ਼ੀਨਿਆਂ ਦੇ, ਤੇ ਹੋਰ ਜਿਹੜੇ ਉਹ ਜਿਨ੍ਹਾਂ ਕੋ ਬੜੇ ਬੜੇ ਖਜ਼ਾਨੇ ਨੇ, ਜਿਨ੍ਹਾਂ ਕੋ ਬੜੇ ਬੜੇ ਟ੍ਰੇਜਰ ਨੇ, ਉਹ ਜਿਹੜੇ ਨੇ ਉਹ ਥਿੜਕ ਜਾਂਦੇ ਨੇ। ਥਿੜਕ ਜਾਣ ਦਾ ਮਤਲਬ ਹੈ ਫਿਸਲ ਜਾਣਾ, ਸਲਿਪ ਕਰ ਜਾਣਾ, ਸ਼ੇਕ ਹੋ ਜਾਣਾ, ਰਸਤੇ ਤੋਂ ਭਟਕ ਜਾਣਾ। ਮਤਲਬ ਉਹ ਤੇ ਹੋਵੇਗਾ ਹੀ, ਉਹਦੇ ਚ ਉਹ ਤੇ ਉੱਚ ਹੋਵੇਗਾ ਹੀ। ਲੇਕਿਨ ਇਹ ਹੈ ਕਿ ਥਿੜਕਣਾ ਦਾ ਜਿਹੜਾ ਆਮ ਇਸਤੇਮਾਲ ਹੈ, ਉਹ ਇੰਝ ਹੈ ਕਿ ਜਿਵੇਂ ਸਟਾਰਟਲ ਹੋ ਜਾਣਾ, ਜਿਵੇਂ ਪੁੱਠੀ ਰਾਹ ਤੇ ਪੈ ਜਾਣਾ। ਬਸ ਮੈਂ ਕਰਨਾ ਤੇ ਮੈਨੂੰ ਐ ਸੀ, ਪਰ ਮੈਂ ਥਿੜਕ ਗਿਆ, ਇਹਨੂੰ ਇੰਝ ਬੋਲਿਆ ਜਾਂਦਾ ਹੈ।
ਤੇਰੇ ਦੁਆਰ ਤੇ ਆਣ ਮੁਹਤਾਜ ਹੋਏ, ਅਸੀਂ ਨੌਕਰ ਹਾਂ ਬਾਝ ਮਹੀਨਿਆਂ ਦੇ, ਤੇ ਤੇਰੇ ਦਰਵਾਜ਼ੇ ਤੇ ਅਸੀਂ ਮੁਹਤਾਜ ਹੋਏ ਹਾਂ, ਜ਼ਰੂਰਤਮੰਦ ਹੋ ਕੇ ਆਏ ਹਾਂ। ਤੇ ਅਸੀਂ ਉਹ ਹਾਂ ਜਿਹੜੇ ਕਿ ਬਿਨਾਂ ਮਹੀਨਿਆਂ ਦੀ ਨੌਕਰੀ ਦੇ, ਯਾਨੀ ਮਤਲਬ ਜਿਹੜੀ ਤਨਖਾਹ ਤੋਂ ਬਗੈਰ ਤੇਰੀ ਨੌਕਰੀ ਕਰਾਂਗੇ। ਤੇਰਾ ਹੋ ਫਕੀਰ ਮੈਂ ਨਗਰ ਮੰਗਾ, ਛੱਡਾਂ ਵਾਅਦੇ ਇਹਨਾਂ ਰੋਜ਼ੀਨਿਆਂ ਦੇ। ਮੈਂ ਤੇਰਾ ਫਕੀਰ ਹੋ ਕੇ ਤੇ ਨਗਰ ਜਿਹੜਾ ਹੈ, ਪਿੰਡ ਹੈ, ਉਹਦੇ ਵਿੱਚ ਭੀਖ ਬੈਗਿੰਗ ਕਰ ਲਾਂਗਾ, ਕਰਾਂਗਾ। ਤੇ ਇਹ ਜਿਹੜੇ ਹਰ ਰੋਜ਼ ਦੇ ਰੋਜ਼ੀਨਿਆਂ ਦੇ ਮਤਲਬ ਰੋਜ਼ੀ ਕਮਾਉਣ ਦੇ ਜ਼ਰੀਏ ਜਿਹੜੇ ਨੇ, ਇਹਨਾਂ ਦੀ ਜਿਹੜੀ ਸਾਰੀ ਜਿਹੜੀ ਬਕ ਹੈ ਉਹਨੂੰ ਮੈਂ ਛੱਡ ਦਿਆਂ। ਵਾਅਦੇ ਦਾ ਮਤਲਬ ਹੁੰਦਾ ਹੈ ਮੁਸ਼ਕਿਲ। ਇਹ ਕਾਫੀ ਦਫਾ ਵਾਰਿਸ ਸ਼ਾਹ ਨੇ ਵਾਅਦੇ ਦਾ ਲਫ਼ਜ਼ ਇਸਤੇਮਾਲ ਕੀਤਾ। ਮਤਲਬ ਜਿਹੜੀ ਮੁਸ਼ਕਿਲ ਹੈ ਨਾ, ਰੋਜ਼ ਬਰੋਜ਼ ਦੀ ਰੋਟੀ ਇਕੱਠੀ ਕਰਨ ਦੀ, ਤੇ ਉਹਦੇ ਲਈ ਜੋ ਕੁਛ ਕਰਨਾ ਪੈਂਦਾ ਹੈ, ਮੈਂ ਉਹਨਾਂ ਮੁਸੀਬਤਾਂ ਨੂੰ ਬਿਲਕੁਲ ਛੱਡ ਦਿਆਂਗਾ ਤੇ ਮੈਂ ਨਗਰ ਮੰਗਾਂਗਾ। ਠੀਕ ਹੈ ਜੀ। डॉक्टर साहब बस एक कमेंट मैं करना चाहनी है, इस जेड़ा हालांकि डायलॉग दो या ना जारी रहसी अगे भी, पर इस तरह लगना पिया कि जेड़ा रांझा आया ना वो जोगी या जोग ना सारे पॉजिटिव्स दसना पिया, और ये दसना पिया उसकी लगना पिया कि जोग किंसी या जोगी बरसी ते हिरस पर भी पानी पई गया सी, और सारी जेड़ी उसने ऐब है वो खत्म हो गया सन, या मतलब ही इज लुकिंग फॉरवर्ड टू इट। जेड़ा उसना उस्ताद या गुरु या जेड़ा उसकी दसना पिया कि नहीं ये मुश्किल काम आ, वो सारे नेगेटिव्स दसना पिया। एक डायलॉग बड़ा मजेदार आ कि जेड़ा लोग जोग ने रस्ते पर चलना शुरू नहीं करने ना, उन्हें की बड़ा अट्रैक्टिव भी लगना, ऐसी एक सेंस ऑफ अबैंडनमेंट भी था, मगर असल विच ते बड़ा मुश्किल काम आ। हाँ, पहले देखो ना, उस पहले मन दे विच ते उन्हें क्या ना कि होका पिया दिंदा पिंडां विच सारे, आओ किसी फकीर ने होमना जे, ते ਉਹਦੇ ਵਿੱਚ जोग ਨੂੰ ਦੱਸਿਆ ਗਿਆ ਕਿ ਜ਼ਰਾ ਕੰਨ ਪੜਵਾ ਕੇ ਸਵਾਹ ਮਲਣੀ, ਤੇ ਗੁਰੂ ਸਾਰੇ ਹੀ ਜਗ ਦਾ ਹੋਣਾ ਜੇ। ਉਹਦੇ ਵਿੱਚ ਤੇ ਉਹਨੂੰ ਦੱਸਿਆ ਨਾ ਕਿ ਬੜਾ ਹੀ ਸੌਖਾ ਤੇ ਬੜਾ ਅੱਛਾ, ਬੜਾ ਹੀ ਸ਼ਾਨਦਾਰ ਕੰਮ ਹੈ। ਤੇ ਹੁਣ ਇਹ ਜਿਹੜੇ ਅੱਗੇ ਨੇ ਇਹ ਬੰਦ, ਇਹਨਾਂ ਵਿੱਚ ਉਹ ਜੋਗ ਦੀਆਂ ਮੁਸ਼ਕਲਾਂ ਜਿਹੜੀਆਂ ਨੇ, ਜਿਹੜੀ ਜੋਗੀ ਬਣਨ ਦੀਆਂ ਮੁਸ਼ਕਲਾਂ ਨੇ, ਉਹ ਜਿਹੜੀਆਂ ਵਾਰਿਸ ਸ਼ਾਹ ਖੋਲ ਰਿਹਾ ਜੀ। ਡਾਕਟਰ ਸਾਹਿਬ ਇੱਕ ਗੱਲ ਕਰਨੀ ਸੀ ਕਿ ਮੈਨੂੰ ਇੱਥੇ ਲੱਗ ਰਿਹਾ ਯੋਗ ਦੀ ਫਿਲਾਸਫੀ ਤੇ ਓਵਰਆਲ ਕਿ ਬਹੁਤ ਵੱਡੀ ਇਹ ਕੰਟਰਡਿਕਸ਼ਨ ਹੈ ਕਿ ਇੱਕ ਪਾਸੇ ਤੇ ਤੁਸੀਂ ਸਭ ਕੁਝ ਛੱਡਣਾ, ਕੋਈ ਲਾਲਚ ਨਹੀਂ, ਕੁਝ ਨਹੀਂ, और दूसरे पासे अपने हर रोज ਲਈ रोटी वगैरह मंगण ਲਈ फिर लोगों को वापस जाना, ਉਹਨਾਂ ਤੇ डिपेंड होना, ਇਹ थोड़ी जी कॉन्ट्राडिक्शन लग रही ਮੈਨੂੰ। नहीं, ये तो जोग ਦੀ कंट्राडिक्शन है ना। हाँ, वारिस शाह दिखा भी रहे ना, कंट्राडिक्शन खोल भी रहे हैं वारिस शाह। मेरा भी ख्याल अपना यही है कि ਤੁਸੀਂ ਜਿਹੜਾ ਬੁੱਧਿਜ਼ਮ 'ਚ ਜਾਂ ਜੈਨਿਜ਼ਮ 'ਚ ਜਾਂ जोग ਵਿੱਚ ਤੁਸੀਂ ਦੁਨੀਆ ਤੋਂ ਬਾਹਰ ਹੋਣ ਦਾ ਹੋ ਜਾਂਦੇ ਹੋ ਤੇ ਦੁਨੀਆ ਤੋਂ ਬਾਹਰ ਹੋਣ ਦਾ ਦਾਵਾ ਕਰਦੇ ਹੋ, ਲੇਕਿਨ ਫਿਰ ਤੁਸੀਂ ਜਿਹੜਾ ਤੁਹਾਨੂੰ ਪਾਲਦੀ ਤੇ ਦੁਨੀਆ ਹੀ ਹੈ ਨਾ, ਭਾਵੇਂ ਤੁਸੀਂ ਮੰਗ ਕੇ ਖਾਂਦੇ ਹੋ। ਨਹੀਂ, ਇਹ ਨਾਟ ਓਨਲੀ ਦੈਟ, ਇਹ ਬਹੁਤ ਹੀ ਕਿ ਤੁਸੀਂ ਤੇ ਇੱਕ ਪਾਸੇ ਆਪਣੀ ਮੋਕਸ਼ ਮੁਕਤੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਡਿਪੈਂਡ ਦੂਜਿਆਂ ਤੇ ਕਰ ਰਹੇ ਹੋ, ਬਹੁਤ ਹੀ ਸੈਲਫਿਸ਼ ਐਕਟ ਮੈਂ ਕਹਿ ਸਕਦਾ ਇਹਨੂੰ ਹੈ।
सॉरी टू इंटरप्ट अमरजीत जी, मगर इसकी तुसा सेल्फलेस भी तकी सकना, तुसा अपनी मैं मुकाने पियो लोगां सु खाना मंगी, उना सु उना नी खिदमत करी, हाथ बन्नी, ते तुसा अपने अना की खत्म करने पियो ना। ए इस तरह भी इसकी तकी गशना बंदा तकी सकना। ਨਾ ਇਹ ਵੀ ਕਰਦੇ ਤੇ ਜਿਹੜੀ ਬਿਲਕੁਲ ਤੁਸੀਂ ਇਹ ਤੇ ਮਤਲਬ ਇੱਕ ਆਖਰੀ ਤਰੀਕਾ ਹੈ ਨਾ ਕਿ ਜਿਹੜਾ ਤੁਸੀਂ ਉਹ ਅਮਰਜੀਤ ਜੀ ਕਹਿ ਰਹੇ ਹੋ ਉਹਦਾ ਇਹ ਹੈ ਕਿ ਜਿਹੜਾ ਬੰਦਾ ਜੋਗੀ ਹੁੰਦਾ ਹੈ ਜਾਂ ਫਕੀਰ ਹੋ ਜਾਂਦਾ ਹੈ ਉਹ ਆਪਣੀ ਮੁਕਤੀ ਲਈ ਜਹਾਨ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਪੈਦਾਵਾਰੀ ਅਮਲ 'ਚ ਹਿੱਸਾ ਨਹੀਂ ਲੈਣਾ ਹਾਂਜੀ ਕਿਉਂਕਿ ਇਸ ਪੈਦਾਵਾਰੀ ਅਮਲ ਦੇ ਵਿੱਚ ਹਿੱਸਾ ਲੈਣ ਨਾਲ ਇਹ ਜਿਹੜਾ ਨਿਜ਼ਾਮ ਹੈ ਜਿਹੜਾ ਕਿ ਦੁੱਖ ਦਿੰਦਾ ਹੈ ਇਹ ਜਾਰੀ ਰਹੇਗਾ ਤੇ ਇਸ ਲਈ ਉਹ ਸਾਰੇ ਕੰਮ ਕਰਦਾ ਹੈ ਜਿਹੜੇ ਕਿ ਜਹਾਨ ਦੇ ਵਿੱਚ ਪੈਦਾ ਕਰਨ ਵਾਲੇ ਜਿਹੜੇ ਵੀ ਭੈਣ ਨੇ ਉਹ ਉਹਨਾਂ ਦੇ ਲਈ ਉਹਨਾਂ ਦੇ ਨਾਲ ਉਹ ਲੜਦਾ ਹੈ ਲੇਕਿਨ ਇਹ ਵੀ ਤੁਹਾਡੀ ਗੱਲ ਸਹੀ ਹੈ ਕਿ ਅਖੀਰ ਤੁਸੀਂ ਜਿਹੜਾ ਰੋਟੀ ਲਈ ਤੁਸੀਂ ਡਿਪੈਂਡ ਤੇ ਅਖੀਰ ਸੁਸਾਇਟੀ ਤੇ ਹੀ ਕਰਦੇ ਹੋ ਨਾ ਮਤਲਬ ਅਗਰ ਤੁਸੀਂ ਦੇਖੋ ਨਾ ਜੀ ਗੁਰੂ ਨਾਨਕ ਜੀ ਤੇ ਯੋਗ ਦੇ ਸਕੂਲ ਦਾ ਜਿਹੜਾ ਡਿਫਰੈਂਸ ਹੈ ਉਹ ਡਿਫਰੈਂਸ ਬਹੁਤ ਮੁੱਢਲਾ ਇਹੋ ਹੀ ਹੈ ਨਾ ਕਿ ਜਿਹੜੇ ਗੁਰੂ ਨਾਨਕ ਜੀ ਨੇ ਉਹ ਉਹਨਾਂ ਦੇ ਫਲਸਫੇ ਨੂੰ ਤਾਂ ਮੰਨਦੇ ਨੇ ਲੇਕਿਨ ਉਹ ਪੈਦਾਵਾਰੀ ਅਮਲ ਚੋਂ ਨਿਕਲਣ ਨੂੰ ਨਹੀਂ ਮੰਨਦੇ ਮਤਲਬ ਉਹ ਮੰਗ ਕੇ ਖਾਣਾ ਵਾਲਾ ਕੰਮ ਜਿਹੜਾ ਹੈ ਉਹਨੂੰ ਨਹੀਂ ਮੰਨਦੇ ਚਾਹੇ ਮੁਮਕਿਨ ਹੈ ਇਹ ਦੇਖਣ ਵਾਲੀ ਗੱਲ ਹੈ ਜਿਹੜੇ ਪਹਿਲੇ ਇੰਟੈਲੈਕਚੁਅਲਸ ਨੇ ਜਿਵੇਂ ਬੁੱਧ ਹੈ ਜਾਂ ਦੂਜੇ ਮਜ਼ਹਬ ਨੇ ਉਹ ਸਮਝਦੇ ਨੇ ਕਿ ਇਹ ਮੁਮਕਿਨ ਹੀ ਨਹੀਂ ਹੈਗਾ ਕਿ ਤੁਸੀਂ ਦੁਨੀਆਦਾਰੀ ਦੇ ਝੇੜਿਆਂ ਵਿੱਚ ਪਵੋ ਵੀ ਤੇ ਦੁਨੀਆਦਾਰੀ ਦੇ ਝੇੜਿਆਂ 'ਚ ਪੈ ਕੇ ਦੁਨੀਆਦਾਰੀ ਦੀ ਜਿਹੜੀ ਸਾਰੀ ਹਿਰਸ ਤੇ ਗਰੂਰ ਤੇ ਇਹ ਤੁਹਾਡੇ ਵਿੱਚ ਨਾ ਆਵੇ ਇਹ ਆਉਣਾ ਹੀ ਆਉਣਾ ਹੈ ਤੇ ਇਸ ਲਈ ਇਹਨਾਂ ਸਾਰਿਆਂ ਨੂੰ ਕੱਢਣ ਦਾ ਤਰੀਕਾ ਇਹ ਹੈ ਕਿ ਤੁਸੀਂ ਪੈਦਾਵਾਰੀ ਅਮਲ 'ਚ ਰਹੋ ਹੀ ਨਹੀਂ ਕਿਤੋਂ ਮਿਲ ਜਾਏ ਤੇ ਖਾ ਲਓ ਨਾ ਮਿਲੇ ਤੇ ਨਾ ਖਾਓ ਇਹਨਾਂ ਦੀ ਤਾਂ ਪੈਰਾਸਿਟਿਕ ਐਗਜ਼ਿਸਟੈਂਸ ਹੈ ਨਾ ਇਹ ਤਾਂ ਪੈਰਾਸਾਈਟਸ ਨੇ ਐਕਚੁਅਲੀ ਅੱਛਾ ਫਿਰ ਇਹ ਇਹਨਾਂ ਦੀ ਜਿਹੜੇ ਅਸੀਂ ਕਹਿੰਦੇ ਆਪਣੀ ਹਉਮੈ ਛੱਡ ਦਿੰਦੇ ਨੇ ਮੰਗ ਕੇ ਖਾਂਦੇ ਨੇ ਪਰ ਜਿੱਦਾਂ ਹੁਣ ਅਸੀਂ ਰਾਂਝੇ ਦੇ ਵੀ ਇੰਟਰੈਕਸ਼ਨਸ ਵਗੈਰਾ ਕਿ ਵੀ ਜਦ ਗੁੱਸੇ ਹੋ ਜਾਂਦੇ ਨੇ ਲੋਕਾਂ ਦੇ ਨਾਲ ਤੇ ਫਿਰ ਉਹਨਾਂ ਨੂੰ ਇਹ ਐਕਚੁਅਲੀ ਮਾਰਦੇ ਵੀ ਨੇ ਸੋਟੀਆਂ ਤੇ ਯੂ نو ਦੇ ਮਤਲਬ ਕਿ ਉਹਨਾਂ ਨੂੰ ਮਤਲਬ ਕਿ ਮਾਰਦੇ ਕਰਦੇ ਉਹਨਾਂ ਨੂੰ ਬਦਦੁਆਵਾਂ ਦਿੰਦੇ ਸੋ ਦੇ ਰੀਅਲੀ ਨਾਟ ਮਤਲਬ ਤੁਸੀਂ ਆਖੋ ਕਿ ਦੁਨੀਆਦਾਰੀ ਚੋਂ ਨਿਕਲ ਗਏ ਨੇ ਏਦਾਂ ਹੋਇਆ ਨਹੀਂ ਨਹੀਂ ਇਹ ਤੇ ਤੁਹਾਡੀ ਆਬਜ਼ਰਵੇਸ਼ਨ ਹੈ ਨਾ ਲੇਕਿਨ ਜਿਹੜਾ ਪੰਥ ਹੈ ਦੁਨੀਆਦਾਰੀ ਦੇ ਵਿੱਚੋਂ ਨਿਕਲ ਜਾਣ ਦਾ ਉਹ ਤੇ ਔਰ ਉਹਦੇ ਜਿਹੜੇ ਨਤੀਜੇ ਨਿਕਲਦੇ ਨੇ ਉਹ ਤੇ ਆਪਣੇ ਥਾਂ ਨੇ ਕਿਉਂਕਿ ਫਿਰ ਜਿਹੜੇ ਤੁਹਾਨੂੰ ਇਹ ਲਾਲਚ ਨਹੀਂ ਹੈ ਕਿ ਤੁਸੀਂ ਜਾਇਦਾਦ ਬਣਾਉਣੀ ਹੈ ਵਗੈਰਾ ਉਹ ਤੇ ਤੁਸੀਂ ਫਿਰ ਉਹ ਛੱਡ ਦਿੰਦੇ ਹੋ ਨਾ ਸੋ ਇਹ ਦੋਵੇਂ ਜਿਹੜੇ ਇਹਦੇ ਪੱਖ ਨੇ ਉਹ ਉਹਨਾਂ ਨੂੰ ਸਾਹਮਣੇ ਰੱਖਣਾ ਚਾਹੀਦਾ ਮਤਲਬ ਇਹ ਹੈ ਕਿ ਜੋਗੀ ਜਿਹੜਾ ਹੁੰਦਾ ਹੈ ਉਹ ਪੈਰਾਸਾਈਟ ਬਣਨ ਲਈ ਜੋਗੀ ਨਹੀਂ ਹੁੰਦਾ ਮਤਲਬ ਉਹ ਇਸ ਲਈ ਜੋਗੀ ਨਹੀਂ ਹੁੰਦਾ ਕਿ ਉਹ ਕੰਮ ਨਹੀਂ ਕਰਨਾ ਚਾਹੁੰਦਾ
ਉਹ ਕੰਮ ਚੋਰ ਹੁੰਦਾ ਹੈ, ਇਸ ਲਈ ਨਹੀਂ ਉਹ ਇਹ ਕਰਦਾ, ਬਲਕਿ ਇਸ ਲਈ ਕਰਦਾ ਹੈ ਕਿ ਕੰਮ ਦੇ ਕਰਨ ਵਿੱਚ ਬਹੁਤੀਆਂ ਖਰਾਬੀਆਂ ਨੇ ਕੰਮ ਦੇ ਨਾ ਕਰਨ ਨਾਲੋਂ। ਦੋ ਈਵਲਸ ਨੇ ਜਿਨ੍ਹਾਂ ਵਿੱਚੋਂ ਤੁਸੀਂ ਇੱਕ ਚੁਣਨੀ ਹੈ। ਉਹ ਤੁਸੀਂ ਜਿਹੜੀ ਹੈ ਉਹ ਜਹਾਨ ਤੋਂ ਬਾਹਰ ਹੋ ਜਾਣ ਦੀ ਜਿਹੜੀ ਹੈ ਉਹ ਕਰ ਦਿਓ। ਇਸੇ ਲਈ ਜਿਹੜੇ ਯੋਗ ਦੇ ਪੰਥ ਨੇ, ਜਿਵੇਂ ਬੁੱਧਿਜ਼ਮ ਹੈ ਵਗੈਰਾ ਹੈ, ਇਸ ਲਈ ਚੱਲ ਨਹੀਂ ਨਾ ਸਕੇ ਜ਼ਿਆਦਾ, ਕਿਉਂਕਿ ਉਹੀ ਉਹਨਾਂ ਦੀ ਬੁਨਿਆਦੀ ਕੰਟਰਾਡਿਕਸ਼ਨ ਸੀ ਕਿ ਜਿਹੜੇ ਦੁਨੀਆ ਤੁਹਾਨੂੰ ਪਾਲਦੀ ਹੈ ਤੇ ਤੁਸੀਂ ਬੇਸਿਕਲੀ ਦੁਨੀਆਦਾਰੀ ਚੋਂ ਕੰਪਲੀਟਲੀ ਨਿਕਲ ਨਹੀਂ ਸਕਦੇ। ਚਲੋ ਸੋਚੋ ਇਹਦੇ ਤੇ ਹੋਰ। ਡਾਕਟਰ ਸਾਹਿਬ ਮੈਨੂੰ ਇਜਾਜ਼ਤ ਦਿਓ, ਬਹੁਤ ਵਧੀਆ ਡਿਸਕਸ਼ਨ ਹੋ ਰਹੀ ਹੈ, ਮੈਨੂੰ ਜਾਣਾ ਪੈਣਾ ਮੀਟਿੰਗ ਦੇ ਵਿੱਚ, ਸੋ ਮੈਂ ਵੀਡੀਓ ਸੁਣਾਂਗਾ ਔਰ ਬੀਬਾ ਜੀ ਨਾਲ ਗੱਲ ਕਰ ਲਾਂਗਾ। ਬਹੁਤ ਮਿਹਰਬਾਨੀ। ਓਕੇ। ਅਗਲਾ ਮਨ ਜੀ, ਇਸ ਯੋਗ ਦੇ ਵਾਅਦੇ ਬਹੁਤ ਔਖੇ, ਨਾਦ ਅਨਹਤ ਤੇ ਸੁਣ ਵਜਾਵਣਾ। ਮਤਲਬ ਇਹ ਯੋਗ ਦੇ ਜਿਹੜੇ ਮੁਸ਼ਕਲਾਂ ਨੇ ਉਹ ਬਹੁਤ ਜ਼ਿਆਦਾ ਨੇ, ਤੇ ਇਹ ਜਿਹੜਾ ਐਸਾ ਨਾਦ ਵਜਾਉਣਾ ਹੈ ਜਿਹੜਾ ਕਿ ਜਿਵੇਂ ਮੈਂ ਪਹਿਲੇ ਦੱਸਿਆ ਸੀ ਕਿ ਜਿਹਨੂੰ ਕੰਨ ਨਹੀਂ ਸੁਣ ਸਕਦੇ, ਤੇ ਉਹ ਚੁੱਪ ਦੇ ਵਿੱਚੋਂ ਫੁੱਟਦਾ ਹੈ, ਤੇ ਉਹ ਤੁਸੀਂ ਜਿਹੜਾ ਹੈ ਉਹ ਆਪਣੇ ਦਿਲ ਨਾਲ ਸੁਣਾਉਂਦੇ ਹੋ। ਜੋਗੀ ਜੰਗਮ ਗੋਦੜੀ ਜਟਾਧਾਰੀ, ਮੁੰਡੀ ਨਿਰਮਲਾ ਭੀਖ ਵਟਾਵਣਾ ਉਹ। ਇਹ ਹੁਣ ਜੋਗੀਆਂ ਦੀਆਂ ਕਿਸਮਾਂ ਦਸੀਆਂ ਨੇ ਇਸ ਲਾਈਨ ਦੇ ਵਿੱਚ। ਜੋਗੀ ਜੰਗਮ ਗੋਦੜੀ ਜਟਾਧਾਰੀ ਵੀ ਇੱਕ ਫਿਰਕਾ ਹੈ ਜੋਗੀਆਂ ਦਾ, ਤੇ ਇਹ ਜਿਹੜੇ ਨੇ ਇਹਦੇ ਵਿੱਚ ਇਹਨਾਂ ਦੇ ਫਿਰਕਿਆਂ ਦੇ ਜਿਹੜੇ ਨੇ ਉਹ ਜਿਹੜਾ ਜੰਗਮ ਹੈ ਇਹ ਉਹ ਹੁੰਦੇ ਨੇ ਜੋਗੀ ਜਿਹੜੇ ਘੰਟੀ ਵਜਾਉਂਦੇ ਨੇ, ਤੇ ਗੋਦੜੀ ਜਿਹੜੀ ਗੋਦੜੀ ਪਾ ਕੇ ਟੁੱਟਦੇ ਨੇ। ਜਟਾਧਾਰੀ ਉਹ ਹੁੰਦੇ ਨੇ ਜਿਹੜੇ ਬੜੇ ਆਪਣੇ ਵਾਲ ਵਧਾ ਲੈਂਦੇ ਨੇ। ਮੁੰਡੀ ਦਾ ਮਤਲਬ ਹੈ ਕਿ ਜਿਹੜੇ ਸਭ ਕੁਝ ਆਪਣਾ ਦਾੜੀ ਮੁੱਛਾਂ ਮਨਾਉਣ ਵਾਲੇ ਹੁੰਦੇ ਨੇ, ਤੇ ਨਿਰਮਲਾ ਉਹ ਹੁੰਦੇ ਨੇ ਜਿਹੜੀ ਅੰਦਰ ਦੀ ਸਫਾਈ ਨੂੰ ਮੰਨਣ ਵਾਲੇ ਹੁੰਦੇ ਨੇ, ਉਹਨਾਂ ਨੂੰ ਨਿਰਮਲਾ ਕਿਹਾ ਜਾਂਦਾ ਹੈ। ਜੋਗੀ ਜੰਗਮ ਗੋਦੜੀ ਜਟਾਧਾਰੀ, ਮੁੰਡੀ ਨਿਰਮਲਾ ਭੀਖ ਦਾ ਮਤਲਬ ਭੇਸ ਉਸ ਤਰ੍ਹਾਂ ਦਾ ਬਣਾ ਲੈਣਾ। ਸਾੜੀ ਲਾਈ ਕੇ ਨਾਸ ਦਾ ਧਿਆਨ ਧਰਨਾ, ਦਸਵੇਂ द्वार है सांस चढ़ावना। वो ताड़ी लाए के मतलब ਇਹਦੇ ਦੋ ਮਤਲਬ ਹੋ ਸਕਦੇ ਨੇ। ਇੱਕ ਤੇ ਹੈ ਕਿ ਭੰਗ ਪੀ ਕੇ, ਇੱਕ ਮਤਲਬ ਇਹਦਾ ਇਹ ਹੈ ਕਿ ਵੈਸੇ ਹੀ ਤੁਸੀਂ ਧਿਆਨ ਲਾ ਕੇ ਮਤਲਬ ਧਿਆਨ ਨੂੰ ਸੈਂਟਰਲਾਈਜ਼ ਕਰ ਲੈਂਦੇ ਹੋ। ਤਾੜੀ ਲਾਉਣਾ ਜਿਵੇਂ ਧਿਆਨ ਧਰਨਾ, दसवें द्वार है सास चढ़ावना हो। ये दो जोगियां दियां एक्सरसाइजेस ने साह दियां,
ਤੇ ਜਿਹੜੇ ਸਾਰਾ ਯੋਗ ਹੈ ਉਹ ਬੇਸਿਕਲੀ ਤੇ ਫਿਜ਼ੀਕਲ ਜਿਸਮ ਨੂੰ ਫਿਜ਼ੀਕਲ ਐਕਸਰਸਾਈਜ਼ਸ ਦੇ ਥਰੂ ਹੀ ਉਹਦੇ ਵਿੱਚੋਂ ਤਾਕਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ। ਜੋ ਦਾ ਤੇ ਫਲਸਫਾ ਇਹ ਹੈ ਨਾ, ਤੁਹਾਨੂੰ ਮੈਂ ਕਾਫੀ ਦਫਾ ਇਹ ਗੱਲ ਦੱਸ ਚੁੱਕਿਆ। ਜੰਮੇ ਆਏ ਦਾ ਹਿਰਖ ਤੇ ਸੋਗ ਛੱਡੇ, ਨਹੀਂ ਮੋਇਆ ਗਿਆ ਪਛਤਾਮ ਨਾ ਹੋ। ਤੇ ਜੋਗੀ ਜਿਹੜਾ ਹੈ ਉਹ ਨਾ ਜੰਮਣ ਦਾ, ਜੰਮੇ ਆਏ ਦਾ ਹਿਰਖ ਤੇ ਸੋਗ ਛੱਡੇ। ਜਿਹੜਾ ਇੱਥੇ ਮਤਲਬ ਇਹ ਵੀ ਹੋ ਸਕਦਾ ਹੈ ਕਿ ਜੰਮੇ ਆਏ ਦਾ ਹਿਰਖ ਤੇ ਸੋਗ ਛੱਡ, ਜੰਮ ਦਾ ਮਤਲਬ ਮੌਤ, ਮੌਤ ਦੇ ਆਉਣ ਦਾ ਜਿਹੜਾ ਹਿਰਖ ਉਹਨੂੰ ਉਹ ਛੱਡ ਦੇਵੇ। डॉक्टर साहब मैं समझदा ना जम्मे का मतलब तो पैदा होना है, जमना नहीं मतलब कट होना, जम्मे आए दा हाँ नहीं मैं ही परेशान सा कि मेक सेंस नहीं कर रहा जम्मे दा हिरक दे नाल। अगर जम अगर ਜਿਹੜਾ जम्मे ਜੰਮ जमना ਡਾਕਟਰ ਹੁੰਦਾ ਸਾਹਿਬ ਜੰਮ ਮੌਤ ਦਾ ਫਰਿਸ਼ਤਾ ਹੈ, ਜੰਮ ਮੌਤ ਦਾ ਫਰਿਸ਼ਤਾ ਹੈ। हाँ जी हाँ जी, ਇਹੋ ਹੀ ਮੈਂ ਕਹਿ ਰਿਹਾ ਨਾ ਕਿ ਜੰਮੇ ਆਏ ਦਾ ਹਿਰਖ ਤੇ ਸੋਗ ਛੱਡੇ ਦਾ ਮਤਲਬ ਹੈ ਕਿ ਮੌਤ ਦੇ ਫਰਿਸ਼ਤੇ ਦੇ ਆਉਣ ਦਾ ਸੋਗ ਜਿਹੜਾ ਉਹਨੂੰ ਉਹ ਛੱਡ ਦੇਵੇ। ਨਹੀਂ ਮੋਇਆ ਗਿਆ ਪਛਤਾਵਣਾ ਹੋ, ਤੇ ਜਿਹੜੇ ਮਰ ਗਏ ਉਹਨਾਂ ਦੇ ਉੱਤੇ ਪਛਤਾਉਣਾ ਨਹੀਂ ਹੈ। ਉਹਨੂੰ ਕਾਇਨਾਤ ਜਾਂ ਯੂਨੀਵਰਸ ਦੇ ਚੱਲਣ ਦਾ ਹੀ ਇੱਕ ਅੰਗ ਜਾਣਨਾ ਹੈ। ਨੌ ਫਕਰ ਦਾ ਬਹੁਤ ਆਸਾਨ ਲੈਣਾ, ਖਰਾ ਕਠਨ ਹੈ ਜੋਗ ਕਮਾਵਣਾ ਹੋ। ਇਹ ਤਾਂ ਸਾਫ਼ ਹੀ ਹੈਗਾ, ਇਹਦਾ ਤੇ ਤੁਹਾਨੂੰ ਇਹਦੇ ਵਿੱਚ ਕੋਈ ਖਾਸ ਲਫ਼ਜ਼ ਨਹੀਂ ਹੈਗਾ। ਧੋ ਧਾ ਕੇ ਜਟਾਂ ਨੂੰ ਧੂਪ ਦੇਣਾ, ਸਦਾ ਅੰਗ ਬਭੂਤ ਲਗਾਉਣਾ ਉਹ, ਤੇ ਰੋਜ਼ ਆਪਣੇ ਜਿਹੜੀਆਂ ਜਟਾਂ ਨੇ, ਲੰਮੇ ਵਾਲ ਨੇ, ਉਹਨਾਂ ਨੂੰ ਧੋਣਾ ਹੈ, ਉਹਨਾਂ ਨੂੰ ਸੁਕਾਉਣਾ ਹੈ, ਤੇ ਫਿਰ ਉਹਨਾਂ ਵਿੱਚ ਸਵਾਹ ਮੜ ਲੈਣੀ ਹੈ। ਉਦਬਾਨ ਬਾਸ਼ੀ ਜਤੀ ਸਤੀ ਜੋਗੀ, ਜਾਤ ਇਸਤਰੀ ਤੇ ਨਹੀਂ ਪਾਵਣਾ ਹੋ। ਉਦਬਾਨ ਬਾਸ਼ੀ ਦਾ ਮਤਲਬ ਹੈ ਜੰਗਲ ਬੇਲਿਆਂ ਵਿੱਚ ਰਹਿਣ ਵਾਲੇ। ਜੰਗਲ ਬੇਲਿਆਂ ਵਿੱਚ ਰਹਿਣ ਵਾਲੇ ਜੋਗੀ ਜਿਹੜੇ ਨੇ ਉਹ ਅਦਵਾਨ ਬਾਸ਼ੀ ਜਤੀ ਸਤੀ ਜੋਗੀ। ਜਤੀ ਸਤੀ ਉਹ ਹੁੰਦਾ ਜਿਹੜਾ 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 ਸੈਕਸ ਨਹੀਂ ਕਰਦਾ, ਉਹ ਜਤੀ ਸਤੀ ਹੁੰਦਾ ਹੈ। ਜਾਤ ਇਸਤਰੀ ਤੇ ਨਹੀਂ ਪਾਵਣਾ ਹੋ, ਤੇ ਕਿਸੇ ਵੀ ਔਰਤ ਦੇ ਉੱਤੇ ਕਿਸੇ ਔਰਤ ਨੂੰ ਦੇਖਣਾ ਨਹੀਂ ਹੈ। ਲੱਖ ਖੂਬਸੂਰਤ ਪਰੀ ਹੂਰ ਹੋਵੇ, ਜ਼ਰਾ ਜੂ ਨਹੀਂ ਭਰਮਾਵਣਾ ਹੋ। ਭਾਵੇਂ ਲੱਖ ਸੋਹਣੀ ਔਰਤ ਹੋਵੇ, ਉਹਦੇ ਤੇ ਦਿਲ ਨੂੰ ਖਰਾਬ ਆਪਣੇ ਨੂੰ ਨਹੀਂ ਕਰਨਾ। ਕੰਧ ਮੂਲ ਤੇ ਪੋਸਤ ਅਫੀਮ ਬਜਿਆ। ਇਹ ਕੰਧ ਮੂਲ, ਮੂਲ ਦਾ ਮਤਲਬ ਹੁੰਦਾ ਜੜ, ਤੇ ਕੰਧ ਮੂਲ ਜਿਹੜਾ ਹੈ ਇਹ ਇੱਕ ਦਰਖਤ ਦੀ ਜੜ ਹੈ ਜਿਹਨੂੰ ਘੋਟ ਕੇ ਪੀਤਾ ਜਾਂਦਾ ਹੈ, ਤੇ ਉਹਦੇ ਨਾਲ ਜਿਹੜੇ ਜੋਗੀ ਹੈ ਉਹਨਾਂ ਨੂੰ ਨਸ਼ਾ ਹੁੰਦਾ ਹੈ। ਕੰਧ ਮੂਲ ਤੇ ਪੋਸਤ ਤੁਹਾਨੂੰ ਪਤਾ ਹੀ ਹੈ ਜਿੱਥੋਂ ਅਫੀਮ ਵੀ ਬਣਦੀ ਹੈ। ਪੋਸਤ ਅਫੀਮ ਬਜਿਆ, ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿਹੜੀਆਂ ਚੀਜ਼ਾਂ ਨੇ ਇਹ
ਜਿਹੜੀਆਂ ਨੇ ਇਹਨਾਂ ਦਾ ਇਸਤੇਮਾਲ ਕਰਨਾ, ਨਸ਼ੇ ਦਾ ਇਸਤੇਮਾਲ ਕਰਨਾ ਹੈ। ਕਿਉਂਕਿ ਜੋਗ ਇਹੀ ਸਮਝਦੇ ਨੇ ਨਾ ਕਿ ਜਿਹੜੀ ਆਲਟਰਡ ਸਟੇਟ ਆਫ ਕੌਨਸ਼ੀਅਸਨੈਸ ਹੈ ਉਹਦੇ ਵਿੱਚ ਤੁਹਾਨੂੰ ਰੱਬ ਮਿਲਦਾ ਜਾਂ ਵਟਐਵਰ ਯੂ ਲੁਕਿੰਗ, ਤੁਹਾਡਾ ਪੰਥ ਮਿਲਦਾ ਹੈ when there's altered state of consciousness, ਔਰ ਇਹ ਸਾਰੀਆਂ ਚੀਜ਼ਾਂ ਉਹੀ ਕੰਮ ਕਰਦੀਆਂ। ਹਾਂਜੀ, ਕਿ ਤੁਸੀਂ ਸਟੇਟ ਆਫ ਕੌਨਸ਼ੀਅਸਨੈਸ ਜਿਹੜੀ ਹੈ ਉਹਨੂੰ ਉਸ ਜਗ੍ਹਾ 'ਚ ਲੈ ਆਉਂਦੇ ਹੋ ਜਿਸ ਜਗ੍ਹਾ 'ਤੇ ਉਹ ਜੋਤਨ ਦੀ ਹਾਲਤ ਵਿੱਚ ਆ ਜਾਵੇ। डॉक्टर साहब वो सागर सिद्दीकी का शेर मुझे याद आ गया, आओ एक सजदा करें आलम मदहोशी में, लोग कहते हैं कि सागर को खुदा याद नहीं। सागर का आओ एक सजदा करें आलम मदहोशी में, लोग कहते हैं कि सागर को खुदा याद नहीं। अच्छा जी। जग ख्वाब ख्याल है सुपन मातर। जग जेड़ा है, दुनिया जेड़ा है, ये सुपने वांग है। जिवें सुपना होंदा है उवें ही एक ख्वाब है। ये बहुत एक लम्मी इहदी हिस्ट्री है। हो कमलिया होश भुलावना वो, घत मुंदरा जंगलां विच रहना, बीन किंग ते संख वजावना वो। ये तो साथ ही ने, साध ने तिन्ने बीन ते किंग ते संख जड़ा है। जगन्नाथ गोदावरी गंग जमुना, सदा तीर्थां ते जा नहावना हो। जगन्नाथ गोदावरी जगन्नाथ एक तीर्थ स्थान है ते गोदावरी ते गंगा ते जमुना तीनों नदियां ने। हाँ जी, बिल्कुल बिल्कुल बिल्कुल। उन्हां दे जाके उत्ते ते तुसी जेड़ा ना वो नहाउणा है। मेले सिद्धां दे खेलना देश पछों, ते जेड़ा सिद्धां दा मेला जेड़ा है वैस्ट विच लगदा है, उत्थे नवां नाथां दा दर्शन पावना हो। उत्थे जेड़े नौ नाथ जोगियां दे ਵੱਡੇ ਹੁੰਦੇ ਨੇ, ਉਹਨਾਂ ਦੇ ਦਰਸ਼ਨ ਕਰਨੇ ਹੁੰਦੇ ਨੇ। ਮੇਲੇ ਸਿੱਧਾਂ ਦੇ ਖੇਲਣਾ ਸਨ। ਕਾਮ ਕ੍ਰੋਧ ਤੇ ਲੋਭ ਹੰਕਾਰ ਮਾਰਨ। ਕਾਮ ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਕਾਮ ਦਾ ਮਤਲਬ ਸੈਕਸ ਹੈ। ਕ੍ਰੋਧ ਦਾ ਮਤਲਬ ਹੈ ਗੁੱਸਾ, ਦੁਸ਼ਮਣੀ। ਲੋਭ ਜਿਹੜਾ ਹੈ ਉਹ ਲਾਲਚ ਹੈ। ਹੰਕਾਰ ਜਿਹੜਾ ਹੈ ਉਹ ਗਰੂਰ ਹੈ। जोगी खाक दर खाक खुजावना वो। रन्ना घूरदा फिरे, रन्ना घूरदा गांवदा फिरे वैशी, तेनू औखड़ा जोग कमावना हो। ਉਹ ਜੋਗੀ ਉਹਨੂੰ ਕਹਿੰਦਾ ਹੈ ਕਿ ਤੂੰ ਤੇ ਔਰਤਾਂ ਨੂੰ ਘੂਰਦਾ ਫਿਰ ਰਿਹਾ, ਵੈਸ਼ੀਆਂ ਵਾਂਗੂ, ਤੂੰ ਕੀ ਜੋਗ ਕਮਾਉਣਾ। ਇਹ ਜੋਗ ਹੈ ਕੰਮ ਨਰਾਸੀਆਂ ਦਾ, ਤੁਸਾਂ ਜਿਹਾ ਕੀ ਜੋਗ ਤੋਂ ਪਾਉਣਾ। ਇਹ ਤੇ ਜੋਗ ਜਿਹੜਾ ਹੈ ਉਹਨਾਂ ਦਾ, ਇਹ ਤੇ ਨਰਾਸੀਆਂ ਦਾ ਕੰਮ ਆ, ਜਿਹੜੇ ਕੋਈ ਆਸ ਨਹੀਂ ਰੱਖਦੇ, ਜਿਨ੍ਹਾਂ ਨੂੰ ਕੋਈ ਆਸ ਨਹੀਂ ਹੁੰਦੀ ਇਸ ਜਹਾਨ ਤੋਂ। ਤੇ ਤੂੰ ਤੇਰੇ ਗਏ ਨੇ ਕਿੱਥੋਂ ਜੋਗ ਕਮਾ ਲੈਣਾ ਹੈ। ਜਿਹੜਾ ਇਹ ਲਫ਼ਜ਼ ਨਿਰਾਸ਼ ਹੈ ਨਾ ਸਰ ਜੀ, ਨਿਰਾਸ਼ੀਆਂ ਦਾ ਇਹ ਪੋਜ਼ਿਟਿਵਲੀ ਵੀ ਲੈ ਸਕਦੇ ਆ ਤੇ ਨੈਗੇਟਿਵਲੀ ਵੀ। ਆਈ ਥਿੰਕ ਕਿ ਨਿਰਾਸ਼ ਜਿਹੜਾ ਤੁਹਾਨੂੰ ਕੋਈ ਇੱਕ ਤੇ ਹੁੰਦਾ ਕਿ ਤੁਹਾਨੂੰ ਸਾਰੀਆਂ ਦੁਨੀਆ ਦੀਆਂ ਆਸਾਂ ਖਤਮ ਹੋ ਗਈਆਂ, ਤੁਸੀਂ ਉਦਾਸ ਹੋ ਗਏ ਹੋ, ਦੁਨੀਆ ਤੋਂ ਨਿਰਾਸ਼ ਵੀ ਹੋ ਗਏ। ਤੇ ਇੱਕ ਹੁੰਦਾ ਨਿਰਾਸ਼ ਕਿ ਵੀ ਇੰਨਾ ਉਹ ਭਰਪੂਰ ਗਿਆ ਹੈ ਕਿ ਉਹਨੂੰ ਕੋਈ ਦੁਨੀਆ ਤੋਂ ਕੋਈ ਆਸ ਨਹੀਂ। He is complete in himself. ਇਹ ਪੋਜ਼ਿਟਿਵਲੀ ਔਰ ਨੈਗੇਟਿਵਲੀ ਦੋਨੋਂ ਪਾਸੇ ਨਿਰਾਸ਼ ਆਉਂਦਾ ਨਹੀਂ। ਹਾਂ, ਮਤਲਬ ਇਹ ਹੈ ਕਿ ਤੁਸੀਂ ਦੁਨੀਆ, ਮਤਲਬ ਇਹ ਹੈ ਕਿ ਐਂਡ ਤੇ ਇਹੋ ਹੀ ਹੈ ਨਾ ਕਿ ਤੁਹਾਨੂੰ ਦੁਨੀਆ ਦੇ ਨਾਲ ਆਸ ਹੁਣ ਕੋਈ ਨਹੀਂ ਹੈ, ਭਾਵੇਂ ਕਿਸੇ ਵੀ ਵਜ੍ਹਾ ਤੋਂ। ਭਾਵੇਂ ਤੁਸੀਂ ਮਾਯੂਸ ਹੋਪਲੈਸ ਹੋ ਗਏ ਹੋ,
ਜਾਂ ਤੁਸੀਂ ਭਰਪੂਰ ਹੋ ਗਏ ਹੋ। ਲੇਕਿਨ ਮੁੱਢਲੀ ਗੱਲ ਇਹ ਹੈ ਕਿ ਇਹ ਉਹ ਬੰਦੇ ਜੋ ਨੂੰ ਫਾਲੋ ਕਰਦੇ ਨੇ, ਜਿਨ੍ਹਾਂ ਨੂੰ ਦੁਨੀਆ ਦੇ ਜਿਹੜੇ ਦੁਨੀਆ ਦੇ ਨਾਲ ਆਪਣੀ ਉਮੀਦ ਤੋੜ ਦਿੰਦੇ। ਅਗਲਾ ਬਣ ਜੀ, ਤੁਸੀਂ ਬਖਸ਼ਣਾ ਯੋਗ ਤਾਂ ਕਰੋ ਕਿਰਪਾ, ਦਾਨ ਕਰਦਿਆਂ ਢਿੱਲ ਨਾ ਲੋੜੀਏ ਜੀ। ਜੇ ਤੁਸੀਂ ਬਖਸ਼ਣਾ ਹੀ ਹੈ, ਮੈਨੂੰ ਦੇਣਾ ਹੈ, ਯੋਗ ਦੇਣਾ ਹੈ, ਮੇਰੇ ਤੇ ਮਿਹਰਬਾਨੀ ਕਰਨੀ ਹੈ, ਤੇ ਫਿਰ ਕੋਈ ਵੀ ਚੀਜ਼ ਡੋਨੇਟ ਕਰਦਿਆਂ, ਦਾਨ ਕਰਦਿਆਂ, ਯਾਨੀ ਡੋਨੇਟ ਕਰਦਿਆਂ, ਦੇਣ ਲੱਗਿਆ, ਤੇ ਉਹਦੇ ਵਿੱਚ ਫਿਰ ਢਿੱਲ ਨਹੀਂ ਕਰਨੀ ਚਾਹੀਦੀ, ਉਹਦੇ ਵਿੱਚ ਦੇਰ ਨਹੀਂ ਕਰਨੀ ਚਾਹੀਦੀ। ਜਿਹੜਾ ਆਸ ਕਰਕੇ ਡਿਗੇ ਆਣ ਦੁਆਰੇ, ਜਿਉ ਉਸ ਦਾ ਚਾਅ ਨਾ ਤੋੜੀਏ ਜੀ। ਤੇ ਜਿਹੜਾ ਤੁਹਾਡੇ ਦਰਵਾਜ਼ੇ ਤੇ ਉਮੀਦ ਲੈ ਕੇ ਆਇਆ ਹੋਵੇ, ਉਸ ਦਾ ਜਿਹੜਾ ਸ਼ੌਕ ਹੈ, ਉਹਨੂੰ ਤੋੜਨਾ ਨਹੀਂ ਚਾਹੀਦਾ। ਸਿਤਕ ਬਨ ਕੇ ਜਿਹੜਾ ਚਰਨ ਲੱਗੇ, ਪਾਰ ਲਾਈਏ ਵਿੱਚ ਨਾ ਬੋੜੀਏ ਜੀ। ਸਿਦਕ ਬਨ ਕੇ ਦਾ ਮਤਲਬ ਹੈ ਕਿ ਬਿਲਕੁਲ ਜਿਹੜਾ ਸੱਚੇ ਦਿਲ ਨਾਲ ਯਕੀਨ ਕਰਕੇ ਤੁਹਾਨੂੰ ਮੰਨ ਰਿਹਾ ਹੈ, ਤੁਹਾਡੇ ਚਰਨ ਲੱਗੇ, ਤੁਹਾਡੇ ਪੈਰੀ ਲੱਗੇ, ਤੇ ਉਹਨੂੰ ਪਾਰ ਲੰਘਾ ਦੇਣਾ ਚਾਹੀਦਾ। ਉਹਨੂੰ ਕੱਦ ਵਿੱਚ ਜਿਹੜਾ ਹੈ ਉਹ ਡੁਬੋ ਨਹੀਂ ਦੇਣਾ ਚਾਹੀਦਾ। ਵਾਰਿਸ ਸ਼ਾਹ ਮੀਆਂ ਜਿੰਦਾ ਕੋਈ ਨਹੀਂ, ਮਹਿਰ ਉਸ ਤੋਂ ਨਾ ਵਿਛੋੜੀਏ ਜੀ। ਤੇ ਵਾਰਿਸ ਸ਼ਾਹ ਮੀਆਂ ਜਿਹਦਾ ਕੋਈ ਵੀ ਨਾ ਹੋਵੇ ਅੱਗੇ ਪਿੱਛੇ, ਉਹਦਾ ਖਿਆਲ ਕਰਨਾ ਚਾਹੀਦਾ ਹੈ, ਕਿਉਂਕਿ ਉਹਦੀ ਆਸ ਤੁਸੀਂ ਹੋ। ਅਗਲਾ ਜੀ, ਘੋੜਾ ਸਬਰ ਦਾ ਜ਼ਿਕਰ ਦੀ ਵਾਗ ਦੇ ਕੇ, ਨਫਸ ਮਾਰਨਾ ਕੰਮ ਬੁਝੰਗਿਆਂ ਦਾ। ਜੇ ਘੋੜਾ ਸਬਰ ਦਾ ਘੋੜਾ ਹੈ, ਉਹਨੂੰ ਜ਼ਿਕਰ ਦੀ ਵਾਗ ਦੇਣੀ ਹੈ, ਮਤਲਬ ਜਪਣ ਦੀ ਆਵਾਜ਼ ਦੇਣੀ ਹੈ ਉਹਨੂੰ। ਨਫਸ ਮਾਰ ਕੇ, ਯਾਨੀ ਲਾਲਚ ਨੂੰ ਮਾਰਨਾ ਜਿਹੜਾ ਕੰਮ ਬੁਝੰਗਿਆਂ ਦਾ, ਜਿਹੜੇ ਬਹੁਤ ਚੰਗੇ ਨੇ ਉਹਨਾਂ ਦਾ ਇਹ ਕੰਮ ਹੈ। ਛੱਡ ਜ਼ਰਾ ਤੇ ਹੁਕਮ ਫਕੀਰ ਹੋਣ, ਇਹ ਕੰਮ ਹੈ ਮਾਣੂਆਂ ਚੰਗਿਆਂ ਦਾ। ਉਹ ਜਿਹੜੇ ਕਿ ਜ਼ਰਾ ਨੂੰ ਛੱਡ ਕੇ, ਸੋਨੇ ਚਾਂਦੀ ਨੂੰ ਛੱਡ ਕੇ ਤੇ ਫਕੀਰ ਹੋ ਜਾਂਦੇ ਨੇ, ਉਹ ਮਾਣੂ, ਜਿਹੜਾ ਮਾਣੂ ਤੁਹਾਨੂੰ ਪਤਾ ਨਾ ਬੰਦੇ ਨੂੰ ਕਹਿੰਦੇ ਨੇ, ਉਹ ਮਾਣੂ ਚੰਗੇ ਹੁੰਦੇ ਨੇ। ਇਸ਼ਕ ਕਰਨ ਤੇ ਤੇਗ ਦੀ ਧਾਰ ਕੱਪਣ, ਨਹੀਂ ਕੰਮ ਇਹ ਭੁੱਖਿਆਂ ਨੰਗਿਆਂ ਦਾ। ਇਸ਼ਕ ਕਰਨ ਤੇ ਤੇਗ ਦੀ ਧਾਰ ਕੱਪਣ, ਇਸ਼ਕ ਕਰਨਾ ਤੇ ਤਲਵਾਰ ਦੀ ਧਾਰ ਦਾ ਕੱਪ ਦਾ ਕੱਪਣਾ, ਜਾਂ ਉਹਨੂੰ ਜਦੋਂ ਤਲਵਾਰ ਦੀ ਬਾਹਰ ਸਹਿਣਾ, ਨਹੀਂ ਕੰਮ ਇਹ ਭੁੱਖਿਆਂ ਨੰਗਿਆਂ ਦਾ। ਇਹ ਭੁੱਖਿਆਂ ਨੰਗਿਆਂ ਦਾ ਕੰਮ ਨਹੀਂ ਹੈਗਾ। ਇੱਥੇ ਬੀਬਾ ਜੀ ਤੁਹਾਡੀ ਉਸ ਗੱਲ ਦਾ ਜਵਾਬ ਆ ਗਿਆ ਹੈ। ਜੀ ਸਰ। ਜਿਹੜੀ ਤੁਸੀਂ ਗੱਲ ਕਹੀ ਸੀ ਨਾ ਕਿ ਮਤਲਬ ਉਹ ਵਿਹਲੇ ਰਹਿਣ ਲਈ ਤੇ ਇਹ ਕਰਨ ਲਈ ਸਾਰਾ ਕੁਝ ਕਰਦੇ ਨੇ, ਤੇ ਇੱਥੇ ਵਾਰਿਸ ਸ਼ਾਹ ਇਹ ਕਹਿ ਰਿਹਾ ਕਿ ਜਿਹੜੇ ਭੁੱਖੇ ਨੰਗੇ ਨੇ, ਇਹ ਉਹਨਾਂ ਦਾ ਕੰਮ ਨਹੀਂ ਹੈ। ਜਿਹੜੇ ਮਰਨ ਸੋ ਫਕਰ ਥੀ ਹੋਣ ਵਾਕਿਫ, ਨਹੀਂ ਕੰਮ ਇਹ ਮਰਨ ਥੀ ਸੰਗਿਆਂ ਦਾ। ਇਸੇ ਜਹਾਨ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਮਾਰ ਲੈਂਦੇ ਨੇ, ਇਹ ਉਹਨਾਂ ਦਾ ਕੰਮ ਹੈ। ਇਹ ਉਹਨਾਂ ਦਾ ਕੰਮ ਨਹੀਂ ਜਿਹੜੇ ਮਰਨ ਤੋਂ ਸੰਗਦੇ ਨੇ, ਜਿਨ੍ਹਾਂ ਨੂੰ ਮਰਨ ਤੋਂ ਸ਼ਰਮ ਆਉਂਦੀ ਹੈ। ਇੱਥੇ ਥਾਂ ਨਹੀਂ ਅੜਭੰਗਿਆਂ ਦਾ, ਫਕਰ ਕੰਮ ਹੈ ਸਿਰਾਂ ਤੋਂ ਲੰਘਿਆਂ ਦਾ।
ਇਹ ਉਲਟੇ ਸਿੱਧੇ ਲੋਕਾਂ ਦੀ ਥਾਂ ਨਹੀਂ ਹੈ ਇਸ਼ਕ ਕਰਨਾ। ਇਹ ਫਕਰ ਕੰਮ ਹੈ ਸਿਰਾਂ ਤੋਂ ਲੰਘਿਆਂ ਦਾ। ਜਿਹੜਾ ਫਕਰ ਹੈ ਇਹ ਉਹ ਕੰਮ ਹੈ ਜਿਹਦੇ ਵਿੱਚ ਤੁਸੀਂ ਸਿਰ ਦੇਣ ਤੇ ਤਿਆਰ ਹੋ, ਜਿਹੜੇ ਤੁਸੀਂ ਸਿਰ ਨੂੰ ਕੱਪਣ ਲਈ ਆਪਣਾ ਸਿਰ ਦੇਣ ਵਾਸਤੇ ਤਿਆਰ ਹੋ। ਸ਼ੌਕ ਮਹਿਰ ਤੇ ਸਿਦਕ ਯਕੀਨ ਬਾਝੋਂ ਕਿਆ ਫਾਇਦਾ ਟੁਕੜਿਆਂ ਮੰਗਿਆਂ ਦਾ। ਹੁਣ ਇੱਥੇ ਉਹ ਕੰਡੀਸ਼ਨ ਕਰ ਰਿਹਾ ਹੈ ਫਕਰ ਨੂੰ ਤੇ ਜੋਗ ਨੂੰ। ਸ਼ੌਕ ਮਹਿਰ ਤੇ ਸਿਦਕ ਯਕੀਨ ਬਾਝੋਂ, ਇਹਨਾਂ ਚੀਜ਼ਾਂ ਤੋਂ ਬਗੈਰ ਸਿਰਫ ਜਾ ਕੇ ਰੋਟੀ ਮੰਗ ਕੇ ਖਾ ਲੈਣਾ ਜਿਹੜਾ ਹੈ ਉਹ ਜੋਗ ਨਹੀਂ ਹੈ। बहुत खूबसूरत हाँ जी, बहुत खूबसूरत लाइन डॉक्टर साहब। हाँ जी। वारिशा जो इश्क दे रंग रते, कुंदी आप है रंग दियां रंगियां दा। वाह। ते रंग रते दा मतलब उस रंग विच रंगे गए। ते कुंदी जेड़ा रंगण वाला हुंदा है। वारिशा जो इश्क दे रंग रते, कुंदी आप है रंग दियां रंगियां दा, ते आप ही अपने आप नूं रंग दे ने। बहुत खूबसूरत। अच्छा जी, अगला बंद। जोग करे सो मरण थी हो अस्थिर, जोग सिखिए सिखना आया ही। जोग करे सो मरण थी हो अस्थिर, मतलब जोग जड़ी अस्थिर का मतलब है साबित कदम। हाँ, साबित कदम हो के जेड़े मरण लई तैयार हो जाते ने वो जोग करते ने। ते जोग दा सिखना आया है, जोग दा सिखना दा क्या गया है। नैचा धार के गुरु दी सेवा करिए, यही जोगियां दा फरमाया ही। नैचा धार के मतलब निश्चय करके, धारण सिरनीमा करके नहीं निश्चय कर, डिसाइसिवली। हाँ जी, यानी शर्द वाला जेड़ा हुंदा है ना, वो नाल सिदक यकीन दे बन तकवा, धन्ने पत्थरों रब नूं पाया ही। सिदक यकीन करके धन्ने ने रब पत्थर तो रब पा लिया सी। ਇਹਦੇ ਪਿੱਛੇ ਤੁਹਾਨੂੰ ਪਤਾ ਹੈ ਨਾ ਕਿ ਇਹ ਕੀ ਕਹਾਣੀ ਹੈ? ਹਾਂਜੀ नहीं डॉक्टर साहब। ਬੀਬਾ ਜੀ ਦੱਸੋ ਇਹਨਾਂ ਨੂੰ। ਧੰਨਾ ਜੱਟ ਜਦ ਮੰਦਰ ਗਿਆ ਤੇ ਉਹਨੂੰ ਮਤਲਬ ਕਿ ਹੀ ਵਾਸ ਲੋਅਰ ਕਾਸਟ, ਸੋ ਉਹਨੂੰ ਮੰਦਰ ਚ ਜਾਣ ਨਹੀਂ ਸੀ ਦਿੰਦੇ ਤੇ ਉਹਨੂੰ ਇੱਕ ਪੁਜਾਰੀ ਨੇ ਇੱਕ ਪੱਥਰ ਦੇ ਦਿੱਤਾ। ਉਹਦਾ ਚੜਾਵਾ ਲੈ ਕੇ ਗਿਆ ਤੇ ਉਹ ਮਤਲਬ ਕਿ ਉਹਨੂੰ ਉਹਦਾ ਨਹੀਂ ਐਕਸੈਪਟ ਕੀਤਾ ਤੇ ਉਹਨੂੰ ਪੁਜਾਰੀ ਨੇ ਇੱਕ ਪੱਥਰ ਦੇ ਦਿੱਤਾ ਕਿ ਜਾ ਇਹ ਤੇਰਾ ਰੱਬ ਹੈ। ਉਹਨੇ ਉਹਨੂੰ ਪੂਜਣਾ ਸ਼ੁਰੂ ਕੀਤਾ ਉਸ ਪੱਥਰ ਨੂੰ, ਤੇ ਉਹਦੇ ਸਾਹਮਣੇ ਉਹਨੇ ਰੋਜ਼ ਇੱਕ ਖਾਣਾ ਰੱਖਣਾ ਤੇ ਉਹ ਚੜਾਵਾ ਦੇਣਾ। ਸੋ ਇੱਕ ਦਫਾ ਮਤਲਬ ਕਿ ਜਦ ਉਹਦੀ ਦੇਖੀ ਰੱਬ ਨੇ, ਉਹਦੀ ਪੂਜਾ ਦੇਖੀ ਤੇ ਉਹਨਾਂ ਨੇ ਉਹ ਖਾਣਾ ਉੱਥੋਂ ਖਾਣਾ ਸ਼ੁਰੂ ਕਰਤਾ ਔਰ ਵਟਐਵਰ ਕੇ ਗਾਇਬ ਹੋ ਗਿਆ। ਤੇ ਜਦ ਸੋ ਦੈਟ ਵਾਸ ਇਟ ਕਿ ਵੀ ਇਵਨ ਪੱਥਰ ਨੂੰ ਜਦ ਉਹਨੇ ਰੱਬ ਮੰਨਿਆ ਤੇ ਰੱਬ ਵੀ ਉਹਦੇ ਤੇ ਦਿਆਲ ਹੋ ਗਿਆ। ਬੇਸਿਕਲੀ ਇਹੀ ਹੈ, ਬਾਕੀ ਤੇ ਉਹ ਇੱਕ ਮਿਥ ਜੀ ਬਣਾਈ ਹੈ ਕਿ ਵੀ ਉਹਦਾ ਖਾਣਾ ਖਾ ਲਿਆ। ਹਾਂਜੀ, ਮਤਲਬ ਇਹ ਹੈ ਕਿ ਜੇ ਸਿਦਕ ਦੇ ਨਾਲ ਤੁਸੀਂ ਪੱਥਰ ਨੂੰ ਹੀ ਰੱਬ ਮੰਨ ਲਓ ਤੇ ਉਹ ਪੱਥਰ ਰੱਬ ਹੋ ਜਾਂਦਾ, ਤੇ ਜੇ ਸਿਦਕ ਨਾਲ ਨਾ ਮੰਨੋ ਤੇ ਕੁਝ ਵੀ ਨਹੀਂ ਹੁੰਦਾ। ਸੈਂਸੇ ਜੀਵ ਮਲੀਨ ਦੇ ਨਸ਼ਟ ਕੀਤੇ, ਤੁਰਤ ਗੁਰੂ ਨੇ ਰੱਬ ਵਿਖਾਇਆ ਹੀ। ਇਹ ਉਸੇ ਕਹਾਣੀ ਵਾਲੀ ਇਸ਼ਾਰਾ ਕੀਤਾ ਜਾ ਰਿਹਾ। ਬੱਚਾ ਸਿਉਂ ਜਿਸ ਵਿੱਚ ਕਲਬੂਤ ਖਾਕੀ,
सच्चे रब ने थों बनाया ही वारिस शाह मियां हमा ऊस्ट जापे। वारिस शाह मियां हमा ऊस्ट तो मतलब है ਉਹ ਜਾਪਦਾ। ਇਹਨੂੰ ਵੱਧ ਤੋਂ ਵਜੂਦ ਦਾ ਫਲਸਫਾ ਇਸ ਲਈ ਕਿਹਾ ਜਾਂਦਾ ਹੈ। ਸਰਬਮय ਭਗਵਾਨ ਨੂੰ ਪਾਇਆ ਹੀ ਤੇ ਸਾਰਿਆਂ ਵਿੱਚ ਜਿਹੜਾ ਬਸਣ ਵਾਲਾ ਸਰਬਮय ਭਗਵਾਨ, ਸਾਰਿਆਂ ਵਿੱਚ ਬਸਣ ਵਾਲਾ ਭਗਵਾਨ ਜਿਹੜਾ ਹੈ ਉਹਨੂੰ ਉਹਨੇ ਹਾਸਲ ਕਰ ਲਿਆ। ਸਰਬਮय ਭਗਵਾਨ ਨੂੰ ਪਾਇਆ ਹੀ। ਇਹ ਡਾਕਟਰ ਸਾਹਿਬ ਬੱਚਾ ਸਿਉਂ ਜਿਸ ਵਿੱਚ ਕਲਬੂਤ ਖਾਕੀ, ਇਹ ਬੱਚਾ ਸਿਉਂ ਕੀ ਮਤਲਬ? ਬੱਚਾ ਸਿਉਂ, ਸਿਉਂ ਦਾ ਮਤਲਬ ਸਮਾਜਾ। ਅੱਛਾ ਅੱਛਾ। ਸਰ ਜੀ ਧੰਨਾ ਵੀ ਤੁਹਾਨੂੰ ਪਤਾ ਜੱਟ ਸੀ, ਧੰਨਾ ਭਗਤ। ਅੱਛਾ ਜੀ। ਹਾਂ ਜੀ, ਦੈਟ ਇੱਕੋ ਹੀ ਜੱਟ ਦਾ ਇਹਨਾਂ ਨੇ ਜ਼ਿਕਰ ਕੀਤਾ ਹੈ ਵਾਰਿਸ ਸ਼ਾਹ ਨੇ, ਉਹਦਾ ਦੀ ਪੋਜ਼ਿਟਿਵਿਟੀ ਚ ਦੱਸਿਆ ਹੈ। ਧੰਨੇ ਭਗਤ ਦਾ ਆਈ ਮੀਨ ਇੱਕੋ ਹੀ ਭਗਤ ਦਾ ਉਹਨਾਂ ਨੇ ਇਸ਼ਾਰਾ ਦਿੱਤਾ ਹੈ, ਧੰਨਾ ਭਗਤ ਜੱਟ ਸੀ। बीबा जी ये कोई फोकलोर ही है कि ये कोई असली स्टोरी है? ਧੰਨਾ ਭਗਤ ਹੈ ਨਹੀਂ, ਪਰ ਧੰਨਾ ਭਗਤ ਵਾਸ देयर, ਇਟਸ ਨਾਟ ਫੋਕਲੋਰ। ਬਟ ਜਿਹੜੀ ਆ ਕਹਾਣੀ ਬਣਾਈ ਹੈ ਨਾ ਕਿ ਵੀ ਪੱਥਰ ਨੇ ਖਾਣਾ ਖਾ ਲਿਆ, ਇਹ ਉਹ ਤੇ ਆਫ ਕੋਰਸ ਉਹਨਾਂ ਨੇ ਫੋਕਲੋਰ ਬਣਾਇਆ। ਪਰ ਧੰਨਾ ਭਗਤ ਇੱਕ ਬਹੁਤ ਪਹੁੰਚਿਆ ਹੋਇਆ ਭਗਤ ਸੀ, ਪਰ ਜੱਟ ਸੀ, ਮਤਲਬ ਜ਼ਮੀਨ ਨਾਲ ਜੁੜਿਆ ਹੋਇਆ ਬੰਦਾ ਸੀ। ਬੀਬਾ ਜੀ ਇਹ ਵੀ ਦੱਸ ਦਿਓ ਕਿਹੜਾ ਜੱਟ ਨਹੀਂ ਹੈਗਾ। ਹਾਂਜੀ, ਪਰ ਮੈਂ ਕਿਹਾ ਵੀ ਦੱਸ ਦਿਓ, ਰੱਬ ਹੀ ਰਹਿ ਗਿਆ ਜਿਹੜਾ ਜੱਟ ਨਹੀਂ ਹੈਗਾ, ਬਾਕੀ ਤਾਂ ਸਾਰੇ ਜੱਟ ਹੋ ਗਏ। ਨਹੀਂ, ਗੱਲ ਸਾਰੀ ਹੈ ਕਿ ਉਹ ਇਹ ਮੈਂਸ਼ਨ ਵੀ ਕਈ ਜਗ੍ਹਾ ਹੋਇਆ ਕਿ ਵੀ ਇੱਕ ਧੰਨੇ ਜੱਟ ਦੀ, ਧੰਨੇ ਭਗਤ ਦੀ ਗੱਲ ਕੀਤੀ ਹੈ ਵਾਰਿਸ ਸ਼ਾਹ ਨੇ। ਔਰ ਜਿੱਦਾਂ ਸਾਰੇ ਕਹਿੰਦੇ ਨੇ ਨਾ ਕਿ ਵੀ ਉਹਨੇ ਬੁਰੀਆਂ ਗੱਲਾਂ ਲਿਖੀਆਂ ਨੇ ਜੱਟਾਂ ਦੇ ਬਾਰੇ, ਪਰ ਜਿਹੜੀ ਇਸ ਭਗਤ, ਇੱਕ ਭਗਤ ਦੀ ਜਿਹੜੀ ਗੱਲ ਕੀਤੀ ਉਹ ਜੱਟ ਭਗਤ ਦੀ ਗੱਲ ਕੀਤੀ। that's what I'm trying to ਜੀ ਡਾਕਟਰ ਸਾਹਿਬ। ਹੁਣ ਤੁਸੀਂ ਇਹ ਨਾ ਇਨਸਿਸਟ ਕਰਨਾ ਕਿ ਧੰਨਾ ਜੱਟ ਜਿਹੜਾ ਸੀ ਉਹ ਸਿੰਧੂ ਜੱਟ ਸੀ। ਬੀਬਾ ਜੀ ਹਾਂਜੀ ਡਾਕਟਰ ਸਾਹਿਬ, ਦਿਸ ਵਾਸ ਜਦ ਪੜ੍ਹੀ ਹੈ ਨਾ ਆਪਾਂ, ਜਿਹੜਾ ਕਿ ਹਮੇਸ਼ਾ ਸਾਰੇ ਕਹਿੰਦੇ ਨੇ ਕਿ ਵੀ ਵਾਰਿਸ ਸ਼ਾਹ ਨੇ ਜੱਟਾਂ ਦੇ ਅਗੇਂਸਟ ਗੱਲਾਂ ਕੀਤੀਆਂ, ਇਹ ਕੀਤਾ ਉਹ ਕੀਤਾ, ਪਰ ਉਹ ਸਾਰੇ ਉਹਦੇ ਜਵਾਬ 'ਚ ਇਹ ਜ਼ਰੂਰ ਇਹ ਮੈਂਸ਼ਨ ਲੋਕੀ ਕਰਦੇ, ਪਤਾ ਨਹੀਂ, ਆਈ ਡੋਨਟ ਨੋ ਹਾਊ ਫਾਰ ਦੈਟਸ ਟਰੂ, ਬਟ ਕਿ ਵੀ ਧੰਨਾ ਜਿਹੜਾ ਇੱਕ ਉਹਨੇ ਭਗਤ ਦੀ ਗੱਲ ਕੀਤੀ ਹੈ, ਉਸ ਭਗਤ ਦੀ ਉਹਨੇ ਜਿਹੜੇ ਕੀਤੀ ਹੈ ਉਹ, ਸੋ ਹੀ ਵਾਜ਼ਨਟ ਅਗੇਂਸਟ ਐਨੀਬਾਡੀ ਇਜ਼ ਵਾਟ ਮਾਈ ਪੁਆਇੰਟ ਇਜ਼। ਅੱਛਾ ਜੀ, ਅਗਲਾ ਬੰਦ ਜੀ। ਇਹ ਬੰਦ ਜਿਹੜਾ ਹੈ ਨਾ ਇਹ ਬੰਦ ਜਿਹੜਾ ਹੈ ਇਹ ਜੋਗ ਔਰ ਜੋਗ ਦੀ ਦਾ ਸੱਤ, ਇੱਕ ਤਰ੍ਹਾਂ ਸਮਝੋ ਕਿ ਇੱਕ ਸੱਤ ਹੈ ਕੱਢਿਆ ਹੈ। ਬਹੁਤ ਖੂਬਸੂਰਤ ਹੈ ਬਾਜੀ ਡਾਕਟਰ। ਹਾਂਜੀ, ਬਹੁਤ ਖੂਬਸੂਰਤ ਬੰਦ ਹੈ। ਮਾਲਾ ਮਣਕਿਆਂ ਵਿੱਚ ਜਿਉਂ ਇੱਕ ਧਾਗਾ, ਤਿਵੇਂ ਸਰਬ ਕੇ ਬੀਚ ਸਮਾ ਰਿਹਾ। ਯਾਨੀ ਉਹ ਜਿਹੜੀ ਤਾਕਤ, ਸੰਸਾਰੀ ਤਾਕਤ ਹੈ, ਉਹ ਇੱਕ ਮਾਲਾ ਦੀ ਤਰ੍ਹਾਂ ਹੈ, ਉਹ ਮਣਕਿਆਂ ਦੀ ਮਾਲਾ ਦੀ ਤਰ੍ਹਾਂ ਹੈ। ਮਲਕਾ ਦੇ ਨਹੀਂ, ਮਣਕਿਆਂ ਦੀ ਮਾਲਾ ਦੇ ਅੰਦਰ ਜਿਹੜਾ ਧਾਗਾ, ਜਿਸ ਧਾਗੇ ਵਿੱਚ ਪਾਏ ਨੇ ਉਹ ਮਣਕੇ, ਉਹ ਉਹਨਾਂ ਦੀ ਤਰ੍ਹਾਂ ਹੈ। ਤਿਵੇਂ ਸਰਬ ਕੇ ਬੀਚ ਸਮਾ ਰਿਹਾ। ਉਸ ਤਰ੍ਹਾਂ ਉਹ ਸਾਰਿਆਂ ਵਿੱਚ, ਸਰਬ ਮਤਲਬ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਸਭਨਾ ਜੀਆਂ ਦੇ ਵਿੱਚ ਹੈ ਜਾਨ ਵਾਂਗੂ, ਨਸ਼ਾ ਭੰਗ ਅਫੀਮ ਵਿੱਚ ਆ ਰਿਹਾ। ਸਾਰੇ ਜਿਹੜੇ ਜ਼ਿੰਦਾ ਨੇ ਉਹਨਾਂ ਦੇ ਵਿੱਚ ਉਹ ਜਾਨ ਵਾਂਗੂ ਹੈ। ਤੇ ਜਾਨ ਜਿਹੜੀ ਹੈ ਉਹ ਦਿਸਦੀ ਤੇ ਨਹੀਂ ਹੈਗੀ ਨਾ ਤੁਹਾਨੂੰ, ਪਰ ਹੈਗੀ ਹੈ। ਨਸ਼ਾ ਭੰਗ ਅਫੀਮ ਵਿੱਚ ਆ ਰਿਹਾ। ਤੇ ਜਿਵੇਂ ਭੰਗ ਤੇ ਅਫੀਮ ਹੁੰਦੀ ਹੈ, ਉਹਨਾਂ ਦੇ ਅੰਦਰ ਜਿਵੇਂ ਨਸ਼ਾ ਲੁਕਿਆ ਹੁੰਦਾ, ਨਸ਼ਾ ਭਰਿਆ ਹੁੰਦਾ ਹੈ, ਇਵੇਂ ਉਹ ਵੀ ਇਸ ਜਹਾਨ ਦੇ ਵਿੱਚ ਇੰਜੀ ਲੁਕਿਆ ਹੈ।
ਜਿਵੇਂ ਪੱਤਰੀ ਮਹਿੰਦੀਓਂ ਰੰਗ ਰਚਿਆ ਤਿਵੇਂ ਜਾਨ ਜਹਾਨ ਵਿੱਚ ਆ ਰਿਹਾ। ਹੁਣ ਜੇ ਤੁਸੀਂ ਦੇਖੋ ਕਿ ਮਹਿੰਦੀ ਦੇ ਜਿਹੜੇ ਪੱਤੇ ਨੇ ਉਹ ਤੇ ਹਰੇ ਹੁੰਦੇ ਨੇ ਤੇ ਉਹਨਾਂ ਵਿੱਚ ਸੁਰਖ ਰੰਗ ਕਿਵੇਂ ਨਿਕਲ ਪੈਂਦਾ ਹੈ। ਇਹ ਜਿਹੜਾ ਜਿਵੇਂ ਉਹ ਪੱਤਰਾਂ ਜਿਵੇਂ ਮਹਿੰਦੀ ਦੇ ਪੱਤਿਆਂ ਦੇ ਵਿੱਚ ਜਿਹੜਾ ਸੁਰਖ ਰੰਗ ਹੈ, ਇਵੇਂ ਇਹ ਵੀ ਸੰਸਾਰੀ ਹਸਤੀ ਵੀ ਇੰਝ ਹੀ ਹੈ। ਜਿਵੇਂ ਜੀ ਕਮੈਂਟ ਕਰਨਾ ਸੀ, ਸੌਰੀ। ਇੱਥੇ ਵਾਰਿਸ ਸਾਹਿਬ ਮੈਨੂੰ ਲੱਗ ਰਿਹਾ ਬੜਾ ਹੀ ਨਾ ਲੌਜੀਕਲੀ ਔਰ ਸਾਇੰਟੀਫਿਕਲੀ ਐਨਾਲੋਜੀ ਦੇ ਕੇ ਤੇ ਇੱਕ ਐਸੇ ਕਨਸੈਪਟ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਕਿ ਵਰਚੁਅਲ ਹੈ, ਇੰਟਲੈਕਚੁਅਲ ਹੈ, ਲੇਕਿਨ ਮਿਸਾਲਾਂ ਐਸੀਆਂ ਦੇ ਰਹੀਆਂ ਤਾਂ ਕਿ ਇੱਕ ਲੋਐਸਟ ਇੰਟਲੈਕਚੁਅਲ ਬੰਦੇ ਨੂੰ ਸਮਝ ਆ ਜਾਏ ਕਿ ਇਹ ਕਨਸੈਪਟ ਕੀ ਹੈ। ਬਿਊਟੀਫੁਲ, ਸੌਰੀ। ਬਿਲਕੁਲ। ਜਿਵੇਂ ਰਕਤ ਸਰੀਰ ਵਿੱਚ ਸਾਹ ਅੰਦਰ, ਰਕਤ ਦਾ ਮਤਲਬ ਹੈ ਖੂਨ, ਜਿਵੇਂ ਜਿਸਮ ਦੇ ਵਿੱਚ ਖੂਨ ਤੇ ਸਾਹ ਹੁੰਦਾ ਹੈ ਤਿਵੇਂ ਜੋਤ ਮੈਂ ਜੋਤ ਬਣਾ ਰਿਹਾ। ਉਸੇ ਤਰ੍ਹਾਂ ਉਹ ਉਹਦੀ ਰੋਸ਼ਨੀ ਦੇ ਵਿੱਚ ਰੋਸ਼ਨੀ ਜਗਾਉਂਦਾ ਹੈ। ਜਿਵੇਂ ਰਾਂਝਾ ਬਨ ਕੇ ਖਰਚ ਹੈ ਮਗਰ ਲੱਗਾ, ਜੋਗੀ ਆਪਣਾ ਜ਼ੋਰ ਸਭ ਲਾ ਰਿਹਾ। ਖਰਚ ਬਣ ਕੇ ਮਗਰ ਲੱਗਣਾ ਕਿ ਜਿਹੜੇ ਤੁਸੀਂ ਕਿਸੇ ਦੇ ਪਿੱਛੇ ਪੈ ਜਾਂਦੇ ਹੋ ਤੇ ਤੁਸੀਂ ਜੋ ਨੁਕਸਾਨ ਵੀ ਹੁੰਦਾ ਤੁਹਾਡਾ ਤੁਸੀਂ ਕਰਨ ਲਈ ਤਿਆਰ ਰਹਿੰਦੇ ਹੋ। ਤੇ ਰਾਂਝਾ ਬਨ ਕੇ ਖਰਚ ਹੈ ਮਗਰ ਲੱਗਾ, ਜੋਗੀ ਆਪਣਾ ਜ਼ੋਰ ਸਭ, ਜੋਗੀ ਜਿਹੜਾ ਉਹਨੂੰ ਰੋਕਣ ਵਿੱਚ ਪੂਰਾ ਜ਼ੋਰ ਲਾਉਂਦਾ ਰਿਹਾ। ਤੇਰੇ ਦੁਆਰ ਜੋਗਾ ਹੋ ਰਿਹਾ ਹਾਂ ਮੈਂ, ਜੱਟ ਜੋਗੀ ਨੂੰ ਘਣਾ ਸਮਝਾ ਰਿਹਾ। ਤੇ ਜੱਟ ਜਿਹੜਾ ਹੈ ਉਹਨੇ ਜੋਗੀ ਨੂੰ ਕਿਹਾ ਮੈਂ ਹੁਣ ਤੇਰੇ ਦੁਆਰੇ ਦਾ ਹੀ ਰਹਿ ਗਿਆ ਹੈ ਤੇ ਇਸ ਲਈ ਤੂੰ ਹੀ ਹੁਣ ਕੁਛ ਕਰ। ਬਾਰਿਸ਼ਾਹ ਜਿਹਨੂੰ ਇਸ਼ਕ ਲੱਗਾ, ਦੀਨ ਦੁਨੀ ਦੇ ਕੰਮ ਥੀ ਜਾ ਰਿਹਾ। ਇਹ ਤੇ ਲਾਈਨ ਸਾਫ ਹੀ ਹੈ, ਇਹਦੀ ਤਾਂ ਕੋਈ ਖਾਸ ਹੈ ਨਹੀਂ ਇਹਦੇ ਵਿੱਚ। ਠੀਕ ਹੈ ਜੀ। ਜੀ ਡਾਕਟਰ ਸਾਹਿਬ, ਆਈ ਥਿੰਕ ਡਾਕਟਰ ਸਾਹਿਬ ਲੌਜੀਕਲੀ ਇੱਥੇ ਅਸੀਂ ਸਟਾਪ ਕਰ ਸਕਦੇ ਹਾਂ। ਚਲੋ ਸਟਾਪ ਕਰ ਲਓ ਇੱਥੇ ਤੇ ਪੜ੍ਹ ਲਓ। Logically, it makes sense to stop here. ਚਲੋ ਜੀ ਪੜੋ ਜੀ। ਅੱਛਾ ਜੀ, ਜਿਹੜਾ ਬੋਲੇ ਉਹੀ ਕੁੰਜੀ ਖੋਲੇ। ਹਾਂਜੀ 262 ਹੈ ਨਾ? ਹਾਂ ਜੀ, 261। ਮਹਾਦੇਵ ਤੋਂ ਜੋਗ ਦਾ ਪੰਥ ਬਣਿਆ, ਖਰੀ ਕਠਨ ਹੈ ਜੋਗ ਮੁਹਿੰਮ ਮੀਆਂ। ਕੌੜਾ ਬਕਬਕਾ ਸਵਾਦ ਹੈ ਜੋਗ ਸੰਦਾ, ਜਿਹੀ ਕੋਲ ਕੇ ਪੀਵਣੀ ਨਿਮ ਮੀਆਂ। ਜਹਾਂ ਸੁਨ ਸਮਾਦ ਕੀ ਮੰਡਲੀ ਹੈ, ਅਤੇ ਝੂਠਣਾ ਹੈ ਰਿਮਝਿਮ ਮੀਆਂ। जहाँ तहाँ पसम लगाए के पसम होना, पेश जाए नहीं गर्भ डिम मियाँ। जी मैं पढ़ी छोड़नी आ। माड़े को नेक्स्ट जेड़ा आया 263 आ। तुसी जोग दा पंथ बताओ सानू, शौक जागिया हरफ नगीनिया दे। ऐस जोग दे पंथ विच आउड़ियां चुबन ऐब सवाब कमीनिया चुबन ऐब सवाब कमीनिया दे। हिरस अगे ते फकर दा पवे पानी, जोग ठंड किते विच सीनिया दे। एक फकर ईश्वर जी आराम जो ठंड जोग ठंड घत्ते विच सीनिया दे। हिरस अगे ते फकर दा पवे पानी, जोग ठंड घत्ते विच सीनिया दे। एक फकर ही रब दे रहन साबत, होर थिड़क दे ऐल खजीनिया दे। तेरे द्वार ते आन मोहताज होए, असी नौकर हां बाज महीनिया दे। तेरा हो फकीर में नगर मंगा, छड्डा वादे ऐहें
ਇਹ ਰੋਜ਼ੀਨਿਆਂ ਦੇ ਇਹਨਾਂ ਰੋਜ਼ੀਨਿਆਂ ਦੇ ਇਹਨਾਂ ਰੋਜ਼ੀਨਿਆਂ ਦੇ। ਚਲੋ ਜੀ ਅੱਗੇ ਮੈਂ ਪੜ੍ਹ ਲੈਣਾ ਡਾਕਟਰ ਸਾਹਿਬ। ਜੀ। ਐਸ ਜੋਗ ਦੇ ਵਾਦੇ ਬਹੁਤ ਔਖੇ, ਨਾਦ ਅਲਖ ਤੇ ਸੰਖ ਵਜਾਵਨਾ ਵੋ। ਜੋਗੀ ਜੰਗਮ ਗੋਦੜੀ ਜਟਾਧਾਰੀ, ਮੁੰਡੀ ਨਿਰਮਲਾ ਭੀਖ ਵਟਾਵਨਾ ਵੋ। ਤਾੜੀ ਲਾਈ ਕੇ ਨਾਥ ਦਾ ਧਿਆਨ ਧਰਨਾ, ਦਸਵੇਂ ਦਵਾਰ ਹੈ ਸਾਸ ਚੜਾਵਨਾ ਵੋ। ਜੰਮੇ ਆਏ ਦਾ ਹਿਰਖ ਤੇ ਸੋਗ ਛੱਡੇ, ਨਹੀਂ ਮੋਇਆ ਗਿਆ ਪਛਤਾਵਨਾ ਵੋ। ਨਾਉ ਫਕਰ ਦਾ ਬਹੁਤ ਆਸਾਨ ਲੈਣਾ, ਖੜਾ ਕਠਨ ਹੈ ਜੋਗ ਕਮਾਵਨਾ ਵੋ। ਦੋ धाय के जुटा ਨੂੰ धूप देना, सदा अंग बभूत रुमावना वो। उदबान बाशी जति सती जोगी, झात स्त्री ते नाही पावना वो। लख खूबसूरत परिहूर होवे, जरा जीव नाही भरमावना वो। कंद मूल ते पोस्त अफीम बिजिया, नशा खाए के मस्त हो जावना वो। जग ख्वाब ख्याल है सुपन मातर, हो कमलिया होश वो। घत मुंदरा जंगलां विच रहना, बीन किंग ते संख वजावना वो। जगन्नाथ गोदावरी गंग जमुना, सदा तीर्थां ते जा नहावना वो। मेले सिद्धा दे खेलना देश पच्छम, नवा नाथां दा दर्शन पावना वो। काम क्रोध ते लोभ हंकार मारन, जोगी खाक दर खाक हो जावना वो। रन्ना घूरदा गावदा फिरे वैशी, तैनू ओखड़ा जोग कमावना वो। ए जोग है काम नरासियां दा, तुसा जटां की जोग थों पावना वो। जी हाँ जी मदिया जी पढ़ो तुसी। तुसां बख्शना जोग तां करो कृपा, दान करदियां दिल ना लोड़िए जी। जेरा आस करके दगे आन दवारे, जियो उसदा चा ना तोड़िए जी। सिदक बन के जेरा चरण लगे, पार लाए विच ना बोड़िए जी। वारिशा मियाँ जींदा कोई नहीं, मेहर उस थों ना विछोड़िया जी सॉरी। हाँ जी। कोड़ा सबर दा जिक्र दी वाग दे के, नफ्स मारना कम बुजुंगियां दा। छड़ जरा ते हुक्म फकीर होवन, ए कम है माणुआ चंगियां दा। इश्क करन ते तेख दी धार कपन, नहीं कम ए भुखियां नंगियां दा। जेड़े मरन सो फकर थी होण वाकफ, नहीं कम ए मरन थी संगियां दा। इत्थे थाओ नाही अड़बंगियां दा, फकर कम है सिरां तो लंघियां दा। शौक महर ते सिदक यकीन बाजों, केहा फायदा टुकड़ियां मंगियां दा। वारिस शाह जो इश्क दे रंग रते, कुंदी आप है रंग दिया रंगियां दा। ਸਰ ਜੀ ਭੁਚੰਗੀ ਦਾ ਕੀ ਮਤਲਬ ਹੁੰਦਾ ਹੈ ਗਿਆ? ਕਿਹੜੇ? ਭੁਚੰਗੀਆਂ ਦਾ ਕੀ ਮਤਲਬ ਹੁੰਦਾ ਹੈ? ਬਹੁਤ ਚੰਗੇ। ਬਹੁਤ ਅੱਛੇ। ਅੱਛਾ ਜੀ। ਅੱਗੇ ਇੱਕ ਰਹਿ ਗਿਆ ਮੇਰਾ ਖਿਆਲ ਆ। डॉक्टर साहब अगे दो रह गए, मैं पढ़ देना। दो रह ਖਾਲਿਦ गए। ਸਾਹਿਬ ਆਏ ਨੇ, ਖਾਲਿਦ ਸਾਹਿਬ ਆਏ ਹੋਏ ਨੇ, ਰਾਣਾ ਸਾਹਿਬ ਆਏ ਹੋਏ ਨੇ। जी जी अस्सलाम वालेकुम। लेकिन मेरे को सामने किताब नहीं है, मैं पढ़ूंगा नहीं, मैं सुनना बस। अच्छा जी। खालिद साहब बीबा जी पढ़ो जी सर। अच्छा नहीं कोई तुसी ठीक है, तुसी किताब नहीं तेरे को ठीक है। बीबा जी पढ़ो, अगला मैं पढ़ देंगा। ਕਿਹੜਾ ਕਿਹੜਾ ਹੈਗਾ ਹੁਣ? I lost it. 267 जोग करे सो मरण थी हो अस्थिर। जोग करे सो मरण थी होए अस्थिर, जोग सिखिए सिखना आया ही। ਨਹਿਚਾ ਧਾਰ ਕੇ ਗੁਰੂ ਦੀ ਸੇਵ ਕਰੀਏ, ਇਹੀ ਜੋਗੀਆਂ ਦਾ ਫਰਮਾਇਆ ਹੀ। ਨਾਲ ਸਿਦਕ ਯਕੀਨ ਦੇ ਬਨ ਤਕਵਾ ਨਾਲ ਸਿਦਕ ਯਕੀਨ ਦੇ ਬਨ ਤਕਵਾ, ਧੰਨੇ ਪੱਥਰੋਂ ਰੱਬ ਨੂੰ ਪਾਇਆ ਹੀ। ਸਮੇਂ ਜਿਉਂ ਮਲੀਨ ਦੇ ਨਸ਼ਟ ਕੀਤੇ, ਤੁਰਤ ਗੁਰੂ ਨੇ ਰੱਬ ਵਿਖਾਇਆ ਹੀ। ਬੱਚਾ ਸੁਣ ਕੇ ਵਿੱਚ ਕਲਬੂਤ ਖਾਕੀ, ਸੱਚੇ ਰੱਬ ਨੇ ਥਾਂ ਬਣਾਇਆ ਹੀ। ਵਾਰਿਸ ਸ਼ਾਹ ਮੀਆਂ ਹਮਾ ਉਸਤਾ,
ਜਾਪੇ ਸਰਬਮਈ ਭਗਵਾਨ ਨੂੰ ਪਾਇਆ ਈ। डॉक्टर साहब मैं आखिरी पढ़ देना। ये मेरा इट्स माय बड़ा मेरा फेवरेट मानते माला मनकिया विच जिਉਂ हिक धागा तिवें ਸਰਬ के बीच ਸਮਾ ਰਿਹਾ ਸਭਾ ਜੀਵਾਂ ਦੇ ਵਿੱਚ ਹੈ ਜਾਨ ਵਾਂਗੂ ਨਸ਼ਾ ਭੰਗ ਅਫੀਮ ਵਿੱਚ ਆ ਰਿਹਾ ਜਿਵੇਂ ਪੱਤਰੀ ਮਹਿੰਦੀਓ ਰੰਗ ਰਚਿਆ ਤਿਵੇਂ ਜਾਨ ਜਹਾਨ ਵਿੱਚ ਆ ਰਿਹਾ ਜਿਵੇਂ ਰਕਤ ਸਰੀਰ ਵਿੱਚ ਸਾਸ ਅੰਦਰ ਤਿਵੇਂ ਜੋਤ में जोत बना ਰਿਹਾ ਰਾਂਝਾ बन के खर्च है मगर लगा जोगी अपना जोर सब ला ਰਿਹਾ तेरे द्वार जोगा हो ਰਿਹਾ ਹਾਂ मैं जट जोगी ਨੂੰ घना समझा ਰਿਹਾ ਬਾਦਸ਼ਾਹ ਮੀਆਂ ਜਿਹਨੂੰ ਇਸ਼ਕ ਲੱਗਾ ਦੀਨ ਦੁਨੀ ਦੇ ਕੰਮ ਥੀ ਜਾ ਰਿਹਾ ਜੀ। ਸਾਡੇ ਸਾਡੇ ਤੇ ਲਿਖਿਆ क्या ਜੀ फलसफा है। ਜੋਗੀ ਨੂੰ ਗਿਆਨ ਸਮਝਾਏ ਰਿਹਾ। घना ਇੱਥੇ ਲਿਖਿਆ ਹੈ, घना समझा रहा है यानी कि बहुत समझाया जो मन समय लगा क्यों डॉक्टर साहब हाँ ਇੱਥੇ जी गाना ही है। ਅੱਛਾ, ਗਾਣਾ ਹੀ ਹੈ, ਸਾਡੇ ਹਾਂਜੀ। ਇੱਥੇ ਅਲੱਗ ਕੀਤਾ ਰੱਖਿਆ ਹੋਇਆ। ठीक डॉक्टर अच्छा साहब जी, ठीक हो गया जी, रिकॉर्डिंग बंद कर दो। सवाल हाँ सॉरी रिकॉर्डिंग बेशक बंद करी छोड़ो। नहीं अगर ਸਵਾਲ गल कर ਪੁੱਛੋ ਤੁਸੀਂ ਰਿਕਾਰਡਿੰਗ ਦੇ ਵਿੱਚ ਸਵਾਲ ਪੁੱਛੋ ਤੁਸੀਂ। ਹਾਂ। ਡਾਕਟਰ ਸਾਹਿਬ ਇਹ ਜਿਹੜਾ ਡਿਵਾਈਡ ਆ ਜੋ ਤੁਸਾਂ ਜੋਗ ਜੇ ਕਿੰਨੇ ਹੋ ਉਸ ਨਾਲ ਇੱਕ ਫਿਜ਼ੀਕਲ ਐਸਪੈਕਟ ਆ ਤੁਸਾਂ ਜਿਸਮ ਉੱਪਰ ਆਪਣਾ ਮਜ਼ਬੂਤ ਕਰਨੇ ਹੋ ਖਾਣਾ ਪੀਣਾ ਵੀ ਛੱਡਨੇ ਕੰਮ ਕਰੀ ਛੋੜਨੇ ਹੋ ਤੇ ਇੱਕ ਸਪਿਰਿਚੁਅਲ ਐਸਪੈਕਟ ਆ ਕਿ ਉਹ ਸਪਿਰਿਚੁਅਲ ਐਸਪੈਕਟ ਇਹ ਆ ਕਿ ਤੁਸਾਂ ਫਿਰ ਆਪਣੀ ਅਨਾ ਵੀ ਮਾਰਨੇ ਹੋ ਆਪਣਾ ਇਹ ਜਿਹੜਾ ਹਿਰਸ ਆ ਉਹ ਵੀ ਕੰਮ ਕਰਨੇ ਹੋ ਖਾਹਿਸ਼ਾਂ ਕੀ ਵੀ ਕੰਮ ਕਰਨੇ ਹੋ ਵਗੈਰਾ ਵਗੈਰਾ ਇਹ ਜਿਹੜੀ डिवाइड है ना ये बड़ा इंटरेस्टिंग तो था पर मैं जरा कंफ्यूज से ज्यादा फैसिनेट करना पिया कि ये पहली राह केड़ी है पहली तुसा फिजिकली अपने आप की डिनाई करने हो अपना जेड़ा रहना सहना है जेड़ा ओ बड़ा सादा करी छोड़ने हो कि तुसा स्पिरिचुअल जर्नी पहले होनी क्योंकि रांझे ने स्पिरिचुअल जर्नी तुसा की पहले दिसनी ते फिर हुण बाद विच पता नहीं ये रांझे उपर मैं अप्लाई करनी पिया कि रांझे नी स्पिरिचुअल जर्नी पहले हुई या उसनी फिजिकल जर्नी पहले हुई जोगी बनने नी ਉਹਦੀ ਤੇ ਜਿਹੜੀ ਸਪਿਰਚੁਅਲ ਜਰਨੀ ਉਹ ਪਹਿਲੇ ਹੋਈ ਹੈ ਨਾ ਜਿਹੜੀ ਉਹਨੇ ਹੀਰ ਦੇ ਨਾਲ 12 ਸਾਲ ਹੀਰ ਦੀਆਂ ਮੱਝਾਂ ਚਾਰੀਆਂ ਉਹ ਉਹਦਾ ਐਕਸਪੀਰੀਅੰਸ ਸੀ ਨਾ जी ਤੇ ਉਹ ਤੇ ਹੁਣ ਜਿਹੜਾ ਜੋਗੀ ਕੋਲੋਂ ਜੋਗ ਲੈਣ ਆਇਆ ਹੈ ਉਹ ਤੇ ਬੇਸਿਕਲੀ ਜੋਗੀ ਕੋਲੋਂ ਜੋਗ ਦੀ ਸੰਧ ਲੈਣ ਆਇਆ ਹੈ ਨਾ जी बिल्कुल ਔਰ Sorry, ਜੋਗ ਦਾ sir. ਜੀ ਯੋਗ ਦਾ ਜਿਹੜਾ ਅਸੂਲ ਦੱਸ ਰਿਹਾ ਨਾ ਜੋਗੀ ਉਹ ਵੀ ਸਪਿਰਚੁਅਲੀ ਪਹਿਲੇ ਹੈ ਉਹ ਕਹਿੰਦਾ ਕਿ ਤੁਸੀਂ ਅਗਰ ਫਕਰ ਤੁਹਾਡੇ 'ਚ ਨਹੀਂ ਆਉਂਦਾ ਤੇ ਫਿਰ ਰੋਟੀ ਮੰਗ ਕੇ ਖਾਣ ਦਾ ਕੋਈ ਜਵਾਜ਼ ਨਹੀਂ ਬਣਦਾ ਸੋ ਜਿਹੜਾ ਬੈਰੂਨੀ ਚੇਂਜ ਹੈ ਉਹਦੇ ਤੋਂ ਪਹਿਲੇ ਜਿਹੜੀ ਅੰਦਰੂਨੀ ਚੇਂਜ ਬੜੀ ਜ਼ਰੂਰੀ ਹੈ ਖਿਆਲਾਂ ਦੀ ਚੇਂਜ ਜਿਹੜੀ ਇਹ ਜਿਹੜਾ ਸਪਿਰਿਚੁਅਲ ਜਰਨੀ ਦਾ ਇੱਕ ਜਵਾਬ ਹੈ ਕਿ ਜਿਹੜਾ ਉਹ ਚਾਕ ਬਣਿਆ ਸੀ ਉਹ ਅੱਧੇ ਤੋਂ ਜ਼ਿਆਦਾ ਫਕੀਰ ਤੇ ਹੋ ਚੁੱਕਿਆ ਹੈ ਚਾਕ ਜਿਹੜਾ ਹੈ ਉਹ ਲੋਐਸਟ ਜਿਹੜਾ ਹੈ ਸਟੇਟਸ ਹੈ ਉਹਦਾ ਪਿੰਡ ਦੇ ਜਿਹੜੀ ਸੋਸ਼ਲ ਫੈਬਰਿਕ ਹੈ ਉਹਦੇ ਵਿੱਚ ਬੜਾ ਲੋਐਸਟ ਆਦਮੀ ਹੈ ਚਾਕ ਜਿਹੜਾ ਹੈ ਬਹੁਤ ਹੀ ਹੀਣਾ ਨਵਾਣਾ ਨੌਕਰ ਹੈ ਤੇ ਆਲਰੇਡੀ 12 ਸਾਲ ਹੈਗਾ ਅੱਧੇ ਤੋਂ ਜ਼ਿਆਦਾ ਫਕੀਰੀ ਤੇ ਉਹ ਖੱਟੀ ਬੈਠਾ ਹੈ ਹੁਣ ਤੇ ਉਹਨੇ ਕੰਨ 'ਚ ਬਸ ਸਮੁੰਦਰਾਂ ਹੀ ਪਾਣੀਆਂ ਨੇ हाँ उनते मान लो ਦੇਖੋ ਅਸਲ ਗੱਲ ਇਹ ਹੈ ਕਿ ਜਦੋਂ ਜੋਗੀ ਨੇ ਜੋਗ ਨੂੰ ਸਰਟੀਫਾਈ ਕਰਨਾ ਨਾ ਜੋਗ ਉਹਦੇ ਕੋਲੋਂ ਲੈਣ ਗਿਆ ਉਹਨੇ ਉਹ ਸਾਰੀਆਂ ਕੰਡੀਸ਼ਨ ਉਹਦੇ ਕੋਲੋਂ ਪੂਰੀਆਂ ਕਰਾਣੀਆਂ ਉਹ ਟੈਸਟ ਕਰਨੀਆਂ ਕਿ ਉਹ ਪੂਰੀਆਂ ਕਰਦਾ ਕਿ ਨਹੀਂ ਸਪਿਰਿਚੁਅਲੀ ਔਰ ਫਿਜ਼ੀਕਲੀ ਤੇ ਉਹਦੀ ਇਹ ਡਾਇਲੌਗ ਸਾਰਾ ਉਹਦਾ ਹੀ ਹੈ ਉਹਨਾਂ ਦੇ ਦਰਮਿਆਨ ਇਸੇ ਚੀਜ਼ ਦਾ ਡਾਇਲੌਗ ਚੱਲ ਰਿਹਾ ਉਹ ਕਹਿ ਰਿਹਾ ਕਿ ਬਿਲਕੁਲ ਇਹ ਪੂਰਾ ਡਾਇਲੌਗ ਹੈ ਉਹ ਜੋਗੀ ਕਹਿੰਦਾ ਕਿ ਦਿਸ ਕੰਡੀਸ਼ਨ ਤੇ ਉਹ ਕਹਿ ਰਿਹਾ ਕਿ ਜੀ ਹਾਂ ਇਹ ਤੂੰ ਮੈਨੂੰ ਜੋਗ ਦੇ ਮੈਂ ਕਰ ਬੈਠਾ ਮੇਰਾ ਖਿਆਲ ਹੈ ਕਿ ਇਹਦਾ ਅਲਟੀਮੇਟਲੀ ਜਵਾਬ ਇਹ ਹੈ ਕਿ ਜਿਹੜਾ ਤੁਹਾਡੇ ਅੰਦਰ ਵਿਚਾਰਾਂ ਦਾ ਜਿਹੜਾ ਬਦਲਣਾ ਔਰ ਤੁਹਾਡਾ ਆਪਣੇ ਬਾਹਰ ਨੂੰ ਬਦਲਣਾ ਉਹ ਸਾਈਮਲਟੇਨੀਅਸਲੀ ਹੁੰਦਾ ਹੈ ਐਗਜ਼ੈਕਟਲੀ ਵੱਖਰਾ ਨਹੀਂ ਹੁੰਦਾ ਉਹ ਇਹ ਨਹੀਂ ਕਿ ਪਹਿਲੇ ਤੁਸੀਂ 10 ਦਿਨ ਬਹਿ ਕੇ ਤੇ ਯੋਗ ਦਾ ਫਲਸਫਾ
ਦਾ ਵਿਰਧ ਕੀਤਾ ਤੇ ਫਿਰ ਜਾ ਕੇ ਜੋਗੀ ਬਣ, ਇੰਜ ਨਹੀਂ ਹੁੰਦਾ। ਮਤਲਬ ਇਹ ਹੈ ਕਿ ਦੋਵੇਂ ਯਕ ਵਕਤ ਹੋ ਰਹੇ ਨੇ। ਸਰ ਇਸਲਾਮ ਜਿਹੜੇ ਤੁਸੀਂ ਕਦੇ ਵੀ ਕਿਸੇ ਰਸਤੇ ਤੇ ਤੁਰਦੇ ਹੋ, ਪਹਿਲਾਂ ਤੁਸੀਂ ਮੈਂਟਲੀ ਉਹਨੂੰ ਐਕਸੈਪਟ ਕਰਦੇ ਹੋ, ਤੇ ਜਿਹੜੀ ਬਾਕੀ ਤੇ ਸਟੈਪਸ ਹੀ ਨੇ ਨਾ, ਜਿਹੜੇ ਫਿਜ਼ੀਕਲ ਨੇ ਉਹ ਤੇ ਸਟੈਪਸ ਹੀ ਨੇ। ਪਹਿਲਾਂ ਤਾਂ ਤੁਹਾਡੀ ਮੈਂਟਲੀ ਹੈ। ਇਸਲਾਮ ਲਿਆਉਣ ਤੋਂ ਬਾਅਦ ਦਾੜੀ ਆਉਣ ਚ ਟਾਈਮ ਲੱਗਦਾ ਹੈ, ਸੋ ਫਿਜ਼ੀਕਲ ਜਿਹੜੀ ਅਪੀਅਰੈਂਸ ਹੈ ਬਾਅਦ ਚ ਆਉਂਦੀ ਹੈ, ਪਹਿਲੇ ਸਪਿਰਿਚੁਅਲ ਸ਼ਾਇਦ ਆਉਂਦੀ ਹੈ। ਪਹਿਲਾਂ ਤਾਂ ਤੁਸੀਂ ਮਨ ਬਣਾਉਂਦੇ ਹੋ ਨਾ। ਬਾਨੀ ਡਾਕਟਰ ਸਾਹਿਬ ਸੌਰੀ ਮਧਿਆ ਗੋ ਅਹੈਡ। ਮਧਿਆ ਦਾ ਵੀ ਸੁਣ ਲਓ ਜੀ, ਮਧਿਆ ਬੜੀ ਕੋਸ਼ਿਸ਼ ਕਰ ਰਹੀ ਹੈ ਬੜੀ ਦੇਰ। Sorry, no, it's just that because I'm going to forget. I just was wondering, is it Varish's technique as well here? Okay, you know the dialogue between the Jogi and Ranja, this back and forth. Is this Varish's technique? There's still a chance that Ranja can still leave at this point if he wants to, or am I just overthinking this? I just wanted to ask Dr. Mazuda. Yes, he can. So okay, so it is the technique. Yeah. Also, he can still leave. Yeah. He's also testing his resolve, है ना डॉक्टर साहब? He's testing his resolve. कि भी वो रंज दा resolve test कर रहे हैं. That is his decision is paki. Like, is he really in this? Yeah, he's committed. Yeah. Okay. Thank you. Yeah. That's one last comment before we turn off the recording. ਵਾਰਸ਼ਾ ਇਹਦੇ ਜ਼ਰੀਏ ਵੀ ਤੇ ਦੱਸਦਾ ਪਿਆ ਨਾ ਕਿ ਉਸ ਲਈ ਜਿਹੜੀ ਪਪੂਲਰ ਫਿਲਾਸਫੀ ਸਨ ਉਹ ਕੀ ਸਨ, ਉਹਨਾਂ ਦੇ ਪ੍ਰੋਜ਼ ਐਂਡ ਕੌਨਸ ਕੀ ਸਨ। ਉਹ ਜਜਮੈਂਟ ਨਹੀਂ ਦੇ ਰਿਹਾ ਵਾਰਸ਼ਾ, ਹੀ ਜਸਟ ਐਕਸਪੋਜ਼ਿੰਗ ਐਵਰੀਥਿੰਗ ਟੂ ਦੀ ਰੀਡਰਸ ਟੂ ਕਮ ਅਪ ਵਿਦ देयर ਓਨ ਕੰਕਲੂਜਨਸ। ਡਾਇਲੌਗਸ ਦੀ ਇੱਕ ਟੈਕਨੀਕ ਹੁੰਦੀ ਹੈ ਤਾਂ ਕਿ ਜਿਹੜੀ ਆਡੀਅנס ਹੈ ਦੋਵਾਂ ਪਾਰਟੀਆਂ ਸੁਣ ਕੇ ਤੇ ਆਪਣੀ ਇੱਕ ਨਿਊਟਰਲ ਕੰਕਲੂਜਨ ਡਰਾ ਕਰਨ। ਦੈਟਸ ਇਟ। ਠੀਕ, ਚਲੋ ਹੁਣ ਬੰਦ ਕਰ ਦਿਓ ਰਿਕਾਰਡਿੰਗ। ਜੋ ਰਿਕਾਰਡਿੰਗ ਬੰਦ ਕਰ। ਓਕੇ ਜੀ, ਚਲੋ ਜੀ, ਥੈਂਕ ਯੂ ਜੀ, ਰੱਬ ਰਾਖਾ, ਮਜ਼ਾ ਆਇਆ। ਰੱਬ ਰਾਖਾ ਜੀ।